ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਨਾਲ ਜੁੜੀਆਂ ਅਹਿਮ ਤੇ ਖਾਸ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੰਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲਿਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਿੰਗਾਪੁਰ ਦੇ ਵਿੱਚ 20 ਸਾਲਾਂ ਬਾਅਦ ਇੱਕ ਸਰੀਦਵੀ ਬਿੰਟੇ ਜ਼ਮਾਨੀ 45 ਸਾਲਾਂ ਦੀ ਜੋ ਲੇਡੀ ਆ, ਉਸ ਨੂੰ ਫਾਂਸੀ ਦੇ ਦਿੱਤੀ ਗਈ ਆ। ਉਸ ਨੂੰ 2018 ਸਾਲ ਦੇ ਵਿੱਚ ਕਨਵਿਕਟ ਕੀਤਾ ਗਿਆ ਸੀ। 30.72 ਗ੍ਰਾਮ ਹੈਰੋਇਨ ਉਹਦੇ ਪੋਜੈਸ਼ਨ ਦੇ ਵਿੱਚ ਸੀ, ਉਹਦੇ ਕੋਲ ਸੀ। ਸਿੰਗਾਪੁਰ ਦੇ ਵਿੱਚ ਮਿਡਲ ਈਸਟਰਨ ਕੰਟਰੀਜ਼ ਵਾਂਗ ਬਹੁਤ ਹੀ ਜ਼ਿਆਦਾ ਸਖਤ ਕਾਨੂੰਨ ਆ। ਜੋ ਲੋਕ ਡਰੱਗ ਦੀ ਤਸਕਰੀ ਕਰਦੇ ਹੈਗੇ ਆ, ਡਰੱਗ ਜਾਂ ਹੈਰੋਇਨ ਜਾਂ ਜੋ ਵੀ ਹੈਗਾ, ਸੋ ਉਹ ਸਾਰੇ ਮਾਮਲੇ ਦੇ ਵਿੱਚ ਕਹਿੰਦੇ ਜੇ 15 ਗ੍ਰਾਮ ਤੋਂ ਵੱਧ ਕੋਈ ਵੀ ਡਰੱਗ ਕਿਸੇ ਦੇ ਕੋਲੋਂ ਮਿਲਦੀ ਆ ਤੇ ਉਸ ਦੀ ਸਜ਼ਾ ਬਹੁਤ ਮੌਤ ਹੀ ਆ। ਸੋ ਇਹ ਤੁਹਾਡੇ ਸਾਹਮਣੇ ਆ। ਕਹਿੰਦੇ ਵੀ 20 ਸਾਲਾਂ ਬਾਅਦ ਉਹਨਾਂ ਨੇ ਡੈਥ ਪੈਨਲਟੀ ਦਿੱਤੀ ਹੈਗੀ ਆ। 30.72 ਗ੍ਰਾਮ ਹੈਰੋਇਨ ਸੀ ਇਸ ਲੇਡੀ ਦੇ ਕੋਲ, ਜਿਸ ਟਾਈਮ ਉਹ 2018 ਦੇ ਵਿੱਚ ਫਿਰ ਉਸ ਨੂੰ ਕਨਵਿਕਟ ਕੀਤਾ ਗਿਆ। ਪਰ ਇਹ ਸਾਰੇ ਕਾਸੇ ਤੋਂ ਬਾਅਦ ਜੋ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ, ਉਹ ਬੜੇ ਔਖੇ ਆ। ਕਹਿੰਦੇ ਵੀ ਇਹ ਛੋਟਾ ਹੀ ਕ੍ਰਾਈਮ ਆ, ਇਹਨਾਂ ਦੇ ਉੱਤੇ ਜਿਹੜੀ ਫਾਂਸੀ ਆ ਨਹੀਂ ਹੋਣੀ ਚਾਹੀਦੀ ਸੀ, ਉਹਨੂੰ ਐਗਜ਼ੀਕਿਊਸ਼ਨ ਉਹਦੀ ਨਹੀਂ ਹੋਣੀ ਚਾਹੀਦੀ ਸੀ। 2014 ਚ ਇੱਕ ਬੀਬੀ ਨੂੰ ਜਿਹੜਾ ਹੈ ਐਗਜ਼ੀਕਿਊਟ ਕੀਤਾ ਸੀ, ਲੇਡੀ ਨੂੰ, ਜੈਨ ਮੇ ਬੋਇਨ ਨੂੰ, ਤੇ ਉਸ ਤੋਂ ਬਾਅਦ ਹੁਣ ਇਸ ਲੇਡੀ ਨੂੰ ਕਨਵਿਕਟ ਕੀਤਾ ਗਿਆ ਹੈਗਾ। ਉਹਦਾ ਜਿਹੜਾ ਉਹਨੂੰ ਫਾਂਸੀ ਦਿੱਤੀ ਗਈ ਆ। ਫਿਲ ਰੋਬਰਟਸਨ ਡਿਪਟੀ ਏਸ਼ੀਆ ਦੇ ਡਾਇਰੈਕਟਰ ਹੈਗੇ ਆ ਹਿਊਮਨ ਰਾਈਟਸ ਵਾਚ ਦੇ। ਉਹਨਾਂ ਨੇ ਕਿਹਾ ਵੀ ਸਿੰਗਾਪੁਰ ਦੀਆਂ ਪਾਲਿਸੀਜ਼ ਇਨਹਿਊਮਨ ਤੇ ਡਰੱਗ ਲਾ ਡਰੈਕੋਨੀਅਨ ਆ, ਜੋ ਖਾਸ ਕਰਕੇ ਜੋ ਡਰੱਗ ਦੇ ਨਾਲ ਸੰਬੰਧਿਤ ਹੈਗੀਆਂ ਆ, ਤੇ ਉਹਦੇ ਲਈ ਉਹਨਾਂ ਦੀ ਜਿਹੜੀ ਸਜ਼ਾ ਆ ਬਹੁਤ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਵਧੀਆ ਵੀ ਆ ਇੱਕ ਤਰ੍ਹਾਂ ਦੇ ਨਾਲ, ਤਦੇ ਫਿਰ ਜੋ ਡਰੱਗ ਆ ਉਹ ਖਤਮ ਹੁੰਦੀ ਹੈਗੀ ਆ। ਐਮਨੈਸਟੀ ਇੰਟਰਨੈਸ਼ਨਲ ਦੇ ਚਿਆਰਾ ਸੈਂਜੀਓਰਜੀਓ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ ਆ ਵੀ ਡੈਥ ਪੈਨਲਟੀ ਨਾਲ ਡਰੱਗ ਖਤਮ ਨਹੀਂ ਹੋਣੀ ਹੈਗੀ। ਲੋਕ ਯੂਜ਼ ਕਰਦੇ ਆ ਤੇ ਇਹ ਡਿਫਰੈਂਟ ਤਰੀਕੇ ਹੋਣੇ ਚਾਹੀਦੇ ਆ, ਪਰ ਇਹ ਮਾੜੀ ਗੱਲ ਹੋਈ ਆ ਵੀ ਉਸ ਨੂੰ ਐਗਜ਼ੀਕਿਊਟ ਕੀਤਾ ਗਿਆ ਇੱਕ ਲੇਡੀ ਨੂੰ। 2019 ਦੇ ਵਿੱਚ ਇੱਕ ਸਟੱਡੀ ਹੋਈ ਸੀ US ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ। ਉਹਨਾਂ ਨੇ ਇਹ ਕਿਹਾ ਕਿ ਡੈਥ ਪੈਨਲਟੀ ਇਫੈਕਟਿਵ ਵੀ ਆ, ਜਿਹਦੇ ਨਾਲ ਡਰੱਗ ਕ੍ਰਾਈਮ ਫਿਲਪਾਈਨਸ ਦੇ ਵਿੱਚ ਘਟੇ। ਇਹ ਕਾਫੀ ਚਿਰਾਂ ਤੋਂ ਉੱਥੇ ਚੱਲ ਰਿਹਾ ਸੀ, ਦੁਬਾਰਾ ਕਿ ਇਸ ਲਾਅ ਨੂੰ ਰੀਇਨਸਟੇਟ ਕੀਤਾ ਗਿਆ ਸੀ, ਡੈਥ ਪੈਨਲਟੀ ਨੂੰ। ਔਰ ਆਪਾਂ ਦੇਖਿਆ ਵੀ ਆ ਵੀ ਫਿਲਪਾਈਨਸ ਦੇ ਵਿੱਚ ਧੱਕਾ ਵੀ ਬਹੁਤ ਸਾਰਾ ਹੋਇਆ, ਬਹੁਤ ਸਾਰੇ ਲੋਕਾਂ ਨੂੰ ਫਾਂਸੀ ਚੜਾਇਆ ਗਿਆ। ਸੋ ਇਹ ਅੱਜ ਦੀ ਮੇਨ ਖਬਰ ਆ ਸਿੰਗਾਪੁਰ ਤੋਂ। 20 ਸਾਲਾਂ ਬਾਅਦ 19-20 ਸਾਲਾਂ ਬਾਅਦ ਇੱਕ ਲੇਡੀ ਨੂੰ ਜੋ ਉਹਦੀ ਜਿਹੜੀ ਮੌਤ ਆ ਉਹ ਇੱਕ ਫਾਂਸੀ ਦੇ ਨਾਲ ਦਿੱਤੀ ਗਈ ਹੈਗੀ ਆ।
ਤੇ ਕਾਰਨ ਬਹੁਤ ਹੀ ਥੋੜੀ ਜਿਹੀ ਡਰੱਗ ਜਿਹੜੀ ਸੀ 3.72 ਗ੍ਰਾਮ ਡਰੱਗ ਉਹਦੇ ਕੋਲੋਂ ਮਿਲੀ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੈਸੇ ਤਾਂ ਐਗਜ਼ੀਕਿਊਸ਼ਨ ਉੱਤੇ ਦੁਨੀਆ ਭਰ ਦੇ ਵਿੱਚ ਬਹਿਸ ਚੱਲ ਰਹੀ ਹੈ ਕਿ ਬੰਦਾ ਬੰਦੇ ਨੂੰ ਮਾਰ ਨਹੀਂ ਸਕਦਾ, ਪਰ ਡਰੱਗ ਦੇ ਮਾਮਲੇ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਬੜੇ ਸਖਤ ਕਾਨੂੰਨ ਨੇ ਤੇ ਇਸੇ ਤਰ੍ਹਾਂ ਦੀ ਸਖਤੀ ਦਾ ਜਿਹੜਾ ਕੰਮ ਹੈ, ਇਸੇ ਤਰ੍ਹਾਂ ਦੀ ਸਖਤੀ ਇਸੇ ਤਰ੍ਹਾਂ ਦੀ ਨਹੀਂ ਕਹਿ ਸਕਦੇ ਆਪਾਂ, ਪਰ ਕੁੱਲ ਮਿਲਾ ਕੇ ਜੇਕਰ ਲਾਅ ਐਂਡ ਆਰਡਰ ਦੀ ਸਖਤੀ ਹੋਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਸਮੱਸਿਆ ਨੇ ਪੰਜਾਬ ਨੂੰ ਇੱਕ ਬਹੁਤ ਵੱਡੇ ਉਜਾੜੇ ਦੇ ਮੂੰਹ ਵੱਲ ਧੱਕ ਦਿੱਤਾ ਹੈ। ਉੱਥੇ ਵੀ ਕਾਨੂੰਨਾਂ ਦੀ ਸਖਤੀ ਦੇ ਨਾਲ ਕੁਛ ਨਾ ਕੁਛ ਕੰਟਰੋਲਸ ਕੀਤਾ ਜਾ ਸਕਦਾ ਹੈ, ਪਰ ਉਹਦੇ ਲਈ ਵੀ ਵਿਲ ਪਾਵਰ ਤੇ ਉਹਦੇ ਲਈ ਵੀ ਤੁਹਾਡੇ ਕੋਲ ਇੱਕ ਕੰਸਟਰਕਟਿਵ ਜਿਹੜਾ ਏਜੰਡਾ ਉਹ ਚਾਹੀਦਾ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੀਰੀਆ ਦਾ। ਸੀਰੀਆ ਦੇ ਵਿੱਚ ਇੱਕ ਬੰਬ ਧਮਾਕੇ ਦੇ ਵਿੱਚ 6 ਲੋਕ ਮਾਰੇ ਗਏ ਨੇ ਤੇ 23 ਜਾਣੇ ਜ਼ਖਮੀ ਦੱਸੇ ਗਏ ਨੇ। ਇਹ ਬੰਬ ਧਮਾਕਾ ਇੱਕ ਮੋਟਰਸਾਈਕਲ ਦੇ ਵਿੱਚ ਰੱਖੇ ਗਏ ਬੰਬ ਕਰਕੇ ਹੋਇਆ। ਸੀਰੀਆਈ ਅਰਬਨ ਨਿਊਜ਼ ਏਜੰਸੀ ਹੈ ਸਨਾ, ਉਹਦੇ ਮੁਤਾਬਕ ਜਿਹੜਾ ਧਮਾਕਾ ਸੀ ਉਹ ਇੰਨਾ ਕੁ ਤੇਜ਼ ਸੀਗਾ ਕਿ ਕੋਲੇ ਖੜੀ ਟੈਕਸੀ ਕਾਰ ਦੇ ਪਰਖਚੇ ਉੱਡ ਗਏ ਤੇ ਨਾਲ ਦੀਆਂ ਦੁਕਾਨਾਂ ਦੇ ਵਿੱਚ ਵੀ ਭਾਰੀ ਨੁਕਸਾਨ ਹੋਇਆ। ਦਮਿਸ਼ਕ ਦੇ ਇਲਾਕਿਆਂ ਦੇ ਵਿੱਚ, ਖਾਸ ਕਰਕੇ ਦਿਹਾਤੀ ਇਲਾਕਿਆਂ ਦੇ ਵਿੱਚ ਅਸੈਦਾ ਜ਼ੈਨਬ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਗਏ ਨੇ ਤੇ ਉੱਥੋਂ ਦੀ ਇੱਕ ਮਹਿਕਮੇ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਈ ਬੰਦੇ ਜ਼ਖਮੀ ਨੇ, ਜਦਕਿ 6 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਜਿਹੜੀ ਆ ਉਹ ਹੋ ਚੁੱਕੀ ਹੈ। ਤੇ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਸਈਦਾ ਜ਼ੈਨਬ ਦਾ ਉੱਥੇ ਮਕਬਰਾ ਵਾ, ਉਹਦੇ ਨੇੜੇ ਇਹ ਧਮਾਕਾ ਜਿਹੜਾ ਹੋਇਆ। 39 ਸਾਲ ਦਾ ਇੱਕ ਚਸ਼ਮਦੀਦ ਸੀਗਾ ਇਬਰਾਹਿਮ, ਜਿਹਨੇ ਨਿਊਜ਼ ਏਜੰਸੀ AFP ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਧਮਾਕਾ ਹੋਇਆ ਸੀ ਤਾਂ ਬਹੁਤ ਜ਼ਿਆਦਾ ਜਿਹੜਾ ਜ਼ਬਰਦਸਤ ਸ਼ੋਰ ਇੱਥੇ ਹੋਇਆ ਸੀਗਾ ਤੇ ਕਈ ਜਿਹੜੀਆਂ ਦੂਰ ਦੂਰ ਤੱਕ ਜਿਹੜੀਆਂ ਦੁਕਾਨਾਂ ਸੀਗੀਆਂ ਉਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਸੀਗੇ। ਉਸ ਤੋਂ ਬਾਅਦ ਐਂਬੂਲੈਂਸ ਆਈਆਂ ਤੇ ਰਾਹਤ ਕਾਰਜ ਕਰਨੀਆਂ ਸ਼ੁਰੂ ਕਰ ਦਿੱਤੇ ਗਏ। ਇਹ ਦੱਸਿਆ ਜਾ ਰਿਹਾ ਕਿ ਇਹ ਧਮਾਕਾ ਪੈਗੰਬਰ ਮੁਹੰਮਦ ਦੀ ਇੱਕ ਪੋਤੀ ਜਿਹੜੀ ਹੈ ਜਾਂ ਸ਼ੀਆ ਇਸਲਾਮ ਦੇ ਸੰਸਥਾਪਕ ਨੇਤਾ ਇਮਾਮ ਅਲੀ ਦੀ ਬੇਟੀ ਹੈ ਸਈਦਾ ਜ਼ੈਨਬ, ਉਹਦੇ ਮਕਬਰੇ ਤੋਂ ਲਗਭਗ 600 ਮੀਟਰ ਦੀ ਦੂਰੀ ਦੇ ਉੱਤੇ ਇੱਕ ਭਵਨ ਆ, ਉਹਦੇ ਵਿੱਚ ਇਹ ਧਮਾਕਾ ਹੋਇਆ। ਤੇ ਇਸਲਾਮਿਕ ਸਟੇਟ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਕਸਰ ਹੀ ਸ਼ੀਆ ਦੇ ਜਿਹੜੇ ਧਾਰਮਿਕ ਥਾਵਾਂ ਨੇ ਜਿਹੜੀਆਂ ਵੀ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ। ਦੱਸਿਆ ਜਾ ਰਿਹਾ ਕਿ ਇੱਥੇ ਵੀ ਨਾ ਕੇਵਲ ਸੀਰੀਆ ਦੇ ਵਿੱਚ ਹੀ ਬਲਕਿ ਇਰਾਕ ਦੇ ਵਿੱਚ ਵੀ ਹੁਣ ਜਿਹੜੀ ਇਸਲਾਮਿਕ ਸਟੇਟ ਜਥੇਬੰਦੀ ਆ IS, ਉਹ ਹੁਣ ਸੁੰਨੀ ਮੁਸਲਿਮ ਜਿਹੜੇ ਕੱਟੜਪੰਥੀ ਆ ਉਹਨਾਂ ਦੁਆਰਾ ਜਿਹੜੇ ਸ਼ੀਆ ਦੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਇਹ ਉਹਨਾਂ ਦੇ ਵੀ ਬਾਕੀ ਮੁਲਕਾਂ ਦੇ ਵਿੱਚ ਜਾ ਕੇ ਹਮਾਇਤ ਕਰਦੀ ਹੈ। ਜੀ ਅਗਲੀ ਖਬਰ ਵੱਲ ਚਲੀਏ। ਹਾਊਸ ਮਿਨੋਰਿਟੀ ਲੀਡਰ ਮਿਚ ਮੈਕੋਨਲ ਸੈਨੇਟ ਦੇ ਜੋ ਹੈਗੇ ਆ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਦੋਂ ਉਹ 23 ਸੈਕਿੰਡ ਦੇ ਕਰੀਬ ਫਰੀਜ਼ ਹੋ ਗਿਆ ਕਿ ਚੁੱਪ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਹੈਗਾ। ਉਹ ਤੋਂ ਬਾਅਦ ਉਹਨਾਂ ਦੇ ਜੋ ਸਾਥੀ ਆ ਉਹ ਪ੍ਰੈਸ ਕਾਨਫਰੰਸ ਚੋਂ ਉਹਨਾਂ ਨੂੰ ਬਾਹਰ ਲੈ ਗਏ। ਹੁਣ ਇਹ ਆਵਾਜ਼ ਜੋ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਵਿੱਚ ਉੱਠ ਰਹੀ ਆ ਵੀ 81 ਸਾਲਾਂ ਦਾ ਮਿਚ ਮੈਕੋਨਲ ਕਾਫੀ ਬਜ਼ੁਰਗ ਹੈਗਾ ਤੇ ਸਿਹਤ ਪੱਖੋਂ ਹੁਣ ਸੈੱਟ ਨਹੀਂ ਹੈਗਾ, ਕਿਉਂਕਿ ਕੁਝ ਦਿਨ ਪਹਿਲਾਂ ਰੋਨਾਲਡ ਰੀਗਨ 에ਅਰਪੋਰਟ ਜੋ ਆ ਉੱਥੇ ਵੀ ਇਹ ਡਿੱਗ ਪਏ ਸੀਗੇ ਤੇ ਉਹਨਾਂ ਨੂੰ ਹੁਣ ਸੈੱਟ ਸਾਈਡ ਕਰ ਦੇਣਾ ਚਾਹੀਦਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਲੀਡਰ ਜੋ ਆ ਰਿਪਬਲਿਕਨ ਪਾਰਟੀ ਉਹਨਾਂ ਨੂੰ ਚੁਣਨਾ ਚਾਹੀਦਾ ਹੈਗਾ। ਮਿਚ ਮੈਕੋਨਲ ਕੰਟਕੀ ਸਟੇਟ ਨੂੰ ਬਿਲੋਂਗ ਕਰਦੇ ਆ। ਹਜੇ ਵੀ ਉਹਨਾਂ ਦੇ ਜਿਹੜੇ ਸਾਥੀ ਆ ਉਹ ਕਹਿੰਦੇ ਆ ਵੀ ਉਹ ਇੰਟੈਲੈਕਚੁਅਲੀ ਕਾਫੀ ਸ਼ਾਰਪ ਆ ਤੇ ਇਨਕਲੂਡਿੰਗ ਬੇਸਬਾਲ ਗੇਮ ਸਾਰਾ ਕੁਝ ਉਹਨਾਂ ਦੇ ਵਿੱਚ ਬਹੁਤ ਅਲਰਟ ਹੈਗੇ ਆ। ਪਰ ਇਹ ਜਿੰਨੇ ਬਜ਼ੁਰਗ ਇਕੱਠੇ ਹੋਏ ਹੋ ਨਾ, ਕੋਈ ਵੀ ਇਹ ਛੱਡਣਾ ਨਹੀਂ ਚਾਹੁੰਦਾ, ਕਿਉਂਕਿ ਐਵਰੇਜ ਏਜ US ਦੇ ਸੈਨੇਟਰਸ ਦੀ 65 ਸਾਲ ਦੇ ਕਰੀਬ ਆ, ਜਦ ਕਿ ਉਸ ਏਜ ਤੇ ਇਹ ਰਿਟਾਇਰ ਹੋਣੇ ਚਾਹੀਦੇ ਹੈਗੇ ਆ। ਪਰ ਸਾਡੀ ਕੈਲੀਫੋਰਨੀਆ ਦੀ ਵੀ ਡਾਇਨ ਫਾਈਨਸਟਾਈਨ ਆ, ਉਹ ਦੇਖ ਲਓ ਵੀ 90 ਸਾਲਾਂ ਦੇ ਲਾਗੇ ਛਾਗੇ ਪਹੁੰਚੀ ਹੋਆ ਤੇ ਉਹ ਵੀ ਬਹੁਤ ਬਿਮਾਰ ਰਹਿੰਦੀ ਆ ਤੇ ਹਜੇ ਵੀ ਨਹੀਂ ਉਹ ਛੱਡ ਰਹੇ। ਈਵਨ ਡੈਮੋਕ੍ਰੇਟ ਵੀ ਰੌਲਾ ਪਾ ਰਹੇ ਆ ਤੇ ਨਹੀਂ ਜੀ ਅਸੀਂ ਟਰਮ ਛੱਡਣੀ ਨਹੀਂ ਹੈਗੀ ਜਦ ਤੱਕ ਸਾਡੇ ਬੈੱਡ ਦੇ ਨਾਲ ਹੀ ਨਾਲ ਜਾਵੇ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਲਾ ਲਓ, ਹੁਣ 80 ਸਾਲਾਂ ਦੇ ਹੋ ਗਏ ਆ, ਹਜੇ ਨਹੀਂ ਫਿਰ ਇਲੈਕਸ਼ਨ ਲੜਨੀ ਅਗਲੇ ਸਾਲ। ਤੇ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਮਜ਼ਾਕ ਬਣਦਾ ਹੈਗਾ ਅਮਰੀਕਾ ਦਾ ਪੂਰੀ ਦੁਨੀਆ 'ਚ। ਜਦੋਂ ਉਹ ਜਾਂਦੇ ਆ ਕਈ ਵਾਰੀ ਫਿਰ ਉਹ ਮਿਸ ਕਰ ਜਾਂਦੇ, ਪਤਾ ਨਹੀਂ ਲੱਗਦਾ। ਇੰਗਲੈਂਡ ਗਏ ਉਹ, ਉੱਥੇ ਦਾ ਰਾਜਾ ਨਾਲ ਲੈ ਕੇ ਫੜ ਕੇ ਬਾਂਹ ਤੋਂ ਲਗਿਆ। ਜਰਮਨ 'ਚ ਗਏ ਉਹ, ਅੱਗੇ ਹੱਥ ਜਿਨ੍ਹਾਂ ਵੱਲ ਨੂੰ ਕਰ ਰਿਹਾ ਸੀ ਉਧਰ ਕੰਧ ਸੀ। ਅਮਰੀਕਾ 'ਚ ਬਹੁਤ ਵਾਰ ਇਦਾਂ ਦੀਆਂ ਇਨਸੀਡੈਂਟ ਹੋਈਆਂ ਹੈਗੀਆਂ। ਸੋ ਇਹ ਜੋ ਅਮਰੀਕਨ ਆ ਲੋਕ, ਉਹਨਾਂ ਨੂੰ ਸੋਚਣਾ ਪੈਣਾ ਹੈ ਵੀ ਭਾਈ ਆਪਾਂ ਜਿਹੜੇ ਲੋਕਾਂ ਨੂੰ ਚੁਣਦੇ ਆ, ਇਹ ਤੁਸੀਂ ਸੋਚੋ ਵੀ ਇਹ ਏਜ ਜਿਹੜਾ ਫੈਕਟਰ ਹੈ ਹੋਣਾ ਚਾਹੀਦਾ।
ਹਾਂ, ਇਹ ਗੱਲ ਠੀਕ ਹੈ ਵੀ ਕਈ ਵਾਰੀ ਉਹ ਲੋਕ ਬਹੁਤ ਕਹਿੰਦੇ ਆ ਵੀ ਦੇਖੋ ਜੀ ਆਪਣੇ ਐਕਸਪੀਰੀਅੰਸਡ ਹੁੰਦੇ ਆ, ਇੰਨੇ ਸਾਲਾਂ 'ਚ ਉਹਨਾਂ ਨੂੰ ਪਤਾ ਹੁੰਦਾ ਆ, ਸੋ ਸੈਨੇਟ ਦੇ ਵਿੱਚ ਬਹੁਤ ਬਿੱਲ ਬਣਨੇ ਹੁੰਦੇ ਆ ਜਾਂ ਕਾਂਗਰਸ 'ਚ ਵੀ ਬਿੱਲ ਬਣਨੇ ਹੁੰਦੇ ਆ। ਪਰ ਤੁਸੀਂ ਦੇਖੋ ਜਿਹੜੇ ਯੰਗ ਬੰਦੇ ਵੀ ਹੋਏ ਹੈਗੇ ਆ, ਪ੍ਰੈਜ਼ੀਡੈਂਟ ਓਬਾਮਾ ਬੜੇ ਯੰਗ ਸੀ, ਜਿਸ ਟਾਈਮ ਦੇ ਉੱਤੇ ਬਿਲ ਕਲਿੰਟਨ ਆਏ ਸੀ, ਉਹ ਵੀ ਉਹਨਾਂ ਦੀ ਏਜ ਵੀ ਬੜੀ ਯੰਗ ਸੀ, ਈਵਨ ਜਾਰਜ ਬੁਸ਼ ਵੀ ਜੋ ਸੋ ਬਹੁਤ ਸਾਰੇ ਜਿਹੜੇ ਯੰਗ ਸੈਨੇਟਰਸ ਵੀ ਹੋਏ ਆ, ਕਾਂਗਰਸਮੈਨ ਵੀ ਹੋਏ ਹੈਗੇ ਆ। ਸੋ ਇਸ ਇਸ਼ੂ ਦੇ ਉੱਤੇ ਇਹ ਅਮਰੀਕਨ ਲੋਕ ਜੋ ਆ ਈਵਨ ਹੁਣ ਪ੍ਰੋਬਲਮ ਇਹੀ ਆ ਨਾ ਵੀ ਸਾਰਿਆਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ, ਕਿਉਂਕਿ ਉਹ ਕਹਿੰਦੇ ਸੀ ਵੀ ਟਰਮ ਲਿਮਿਟ ਚਾਹੀਦੀ ਆ ਕਾਂਗਰਸ ਦੇ ਵਿੱਚ ਵੀ ਤੇ ਸੈਨੇਟ ਦੇ ਵਿੱਚ ਵੀ 2 ਜਾਂ 3 ਟਰਮਾਂ ਚਾਹੀਦੀਆਂ ਜਾਂ 4 ਲਾ ਲਓ ਹਨਾ। ਹੁਣ ਜਿਹੜੇ ਕਾਂਗਰਸਮੈਨ ਹੁੰਦੇ ਆ 2 ਸਾਲ ਲਈ ਹੁੰਦੇ ਆ, ਸੈਨੇਟਰ 6 ਸਾਲ ਲਈ ਹੁੰਦੇ ਆ, ਕਈ ਤਾਂ 40 50 ਸਾਲ ਤੋਂ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹ ਲਗਭਗ 50 ਸਾਲਾਂ ਤੋਂ ਪਬਲਿਕ ਸਰਵਿਸ 'ਚ ਆ। ਪਹਿਲਾਂ ਬਹੁਤ ਲੰਬਾ ਸਮਾਂ ਸੈਨੇਟਰ ਰਹੇ, ਫਿਰ ਵਾਈਸ ਪ੍ਰੈਜ਼ੀਡੈਂਟ ਰਹੇ ਤੇ ਹੁਣ ਪ੍ਰੈਜ਼ੀਡੈਂਟ ਹੈਗੇ ਆ ਹਨਾ। ਸੋ 80 ਸਾਲਾਂ ਦੀ ਉਮਰ ਦੇ ਵਿੱਚ 50 ਸਾਲ ਉਹ ਪੋਲਿਟਿਕਸ ਦੇ ਵਿੱਚ ਰਹੇ ਆ। ਸੋ ਇਹ ਜੋ ਏਜ ਲਿਮਿਟ ਆ, ਹੁਣ ਤੁਸੀਂ ਦੇਖੋ ਵੀ ਜਿੰਨੇ ਹੁਣ ਆਪਾਂ ਪਹਿਲਾਂ ਡਾਇਨ ਫਾਈਨਸਟਾਈਨ ਦੀ ਮੈਂ ਗੱਲ ਕਰਕੇ ਗਿਆ ਸੀ, ਉਹਨਾਂ ਦਾ ਰੌਲਾ ਪੈਂਦਾ ਸੀ ਵੀ ਯਾਰ ਇੰਨੇ 올ਡ ਹੋ ਗਏ ਆ, ਹੁਣ ਉਹਨਾਂ ਨੂੰ ਸੈੱਟ ਸਾਈਡ ਹੋਣਾ ਚਾਹੀਦਾ, ਪਰ ਨਹੀਂ 90 ਸਾਲਾਂ ਦੀ ਆ ਡਾਇਨ ਫਾਈਨਸਟਾਈਨ। ਇੱਦੇ ਰਿਪਬਲਿਕਨ ਨੇ ਚੱਕ ਗ੍ਰੈਸਲੀ ਆ 99 ਸਾਲਾਂ ਦਾ 89 ਈਅਰ 올ਡ ਆ ਹਨਾ। ਬਰਨੀ ਸੈਂਡਰਸ 81 ਸਾਲਾਂ ਦੇ ਆ ਵਰਮੌਂਟ ਤੋਂ, ਉਹ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਕੈਂਡੀਡੇਟ ਸੀ ਪਿਛਲੀ ਵਾਰੀ। ਮਿਚ ਮਕੌਨਲ ਹੁਣ ਤੁਸੀਂ ਦੇਖ ਲਿਆ ਵੀ 올ਡੈਸਟ ਸੈਨੇਟਰ ਹੈਗੇ ਆ। ਸੋ ਇਹਨਾਂ ਨੂੰ ਜਿਹੜੀ ਆ ਜਾਂ ਤਾਂ ਆਪ ਹੀ ਸੋਚਣ ਵੀ ਭਈ ਹੁਣ ਆਪਾਂ ਬਜ਼ੁਰਗ ਹੋ ਗਏ ਆ, ਹੁਣ ਕਿਸੇ ਹੋਰ ਨੂੰ ਮੌਕਾ ਦਿਓ, ਪਰ ਇਹ ਛੱਡਦੇ ਨਹੀਂ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ 77 ਸਾਲਾਂ ਦੇ ਹੋਣੇ ਆ ਜੇ ਉਹ ਅਗਲੀ ਇਲੈਕਸ਼ਨ ਦੇ ਵਿੱਚ ਲੜਦੇ ਆ। ਹਾਲਾਂਕਿ ਉਹਨਾਂ ਦੇ ਅਗੇਂਸਟ ਹਰ ਰੋਜ਼ ਨਵੇਂ ਤੋਂ ਨਵੇਂ ਜਿਹੜੇ ਚਾਰजेस ਆ ਉਹ ਪੈ ਰਹੇ ਆ, ਫਿਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਅੰਦਰ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਹਜੇ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਆ। ਬਹੁਤ ਸਾਰੇ ਲੋਕ ਅੱਜ ਦੀ ਡੇਟ ਦੇ ਵਿੱਚ ਜਿਹੜੇ ਕੱਟੜ ਡੈਮੋਕ੍ਰੇਟ ਸੀ ਉਹ ਇੰਨਾ ਫੈਡ ਅਪ ਹੋਏ ਆ, ਖਾਸ ਕਰਕੇ ਸਾਡੀ ਕੈਲੀਫੋਰਨੀਆ ਸਟੇਟ ਦੇ ਵਿੱਚ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਵੀ ਇੰਨਾ ਬੁਰਾ ਹਾਲ ਆ। ਜਿਨ੍ਹਾਂ ਦੇ ਛੋਟੇ ਬਿਜ਼ਨੈਸਸ ਆ ਵਿਚਾਰੇ ਰੋ ਰਹੇ ਆ ਵੀ ਹਰ ਰੋਜ਼ ਇੱਥੇ ਬ੍ਰੇਕ ਇਨ ਹੁੰਦਾ, ਰੋਬਰੀਆਂ ਹੁੰਦੀਆਂ। ਸੋ ਬਹੁਤ ਜ਼ਿਆਦਾ ਜਿਹੜੀ ਮੈਸ ਅਪ ਆ ਤੇ ਅਸੀਂ ਉਹੀ ਜਿਹੜਾ ਆ ਜਾ ਕੇ ਦੂਜੇ ਮੁਲਕਾਂ ਦੇ ਵਿੱਚ ਜਿੱਦਾਂ ਯੂਕਰੇਨ ਆ ਜਾਂ ਹੋਰ ਆ, ਕਿੰਨੀ ਵੱਡੀ ਗਿਣਤੀ 'ਚ ਹਥਿਆਰ ਭੇਜ ਰਹੇ ਆ, ਸਾਡਾ ਟੈਕਸ ਪੇਅਰ ਮਨੀ ਜਾ ਰਿਹਾ ਆ। ਇੱਕੋ ਇੱਕ ਗੱਲ ਇਹ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਮੈਂ ਕਿਸੇ ਮੁਲਕ ਦੇ ਨਾਲ ਲੜਾਈ ਨਹੀਂ ਲਾਣੀ। ਇਸੇ ਕਰਕੇ ਬਹੁਤ ਸਾਰੇ ਰਿਪਬਲਿਕਨ ਉਹਨਾਂ ਦੇ ਅਗੇਂਸਟ ਵੀ ਸੀ, ਕਿਉਂਕਿ ਰਿਪਬਲਿਕਨ ਵੀ ਬਹੁਤ ਵਾਰੀ ਥਾਪੀ ਮਾਰ ਕੇ ਅੱਗੇ ਨਹੀਂ ਹੁੰਦੇ ਵੀ ਕਿਤੇ ਨਾ ਕਿਤੇ ਲੜਾਈ ਲਾ ਦਈਏ ਹਨਾ। ਸੋ ਇਹ ਜੋ ਆਪਾਂ ਖਬਰ ਸਾਂਝੀ ਕੀਤੀ ਆ 81 ਸਾਲਾਂ ਦੇ ਮਿਚ ਮਕੌਨਲ, ਹਾਲਾਂਕਿ ਇੰਟੈਲੀਜੈਂਟ ਬੜੇ ਆ, ਬਹੁਤ ਪੁਰਾਣੇ ਆ, ਵਧੀਆ ਬੰਦੇ ਹੈਗੇ ਆ। ਚਲੋ ਜਿਹੜੇ ਡੈਮੋਕ੍ਰੇਟ ਆ ਉਹਨੇ ਤਾਂ ਹੇਟ ਕਰਨਾ ਹੀ ਹੁੰਦਾ, ਪਰ ਰਿਪਬਲਿਕਨ ਪੱਖੋਂ ਦੇਖਿਆ ਜਾਵੇ, ਪਰ ਜੇ ਹੁਣ ਬੰਦਾ ਪ੍ਰੈਸ ਕਾਨਫਰੰਸ ਕਰਦਾ 23 ਸੈਕਿੰਡ ਉਹਨੂੰ ਪਤਾ ਹੀ ਨਹੀਂ ਲੱਗਾ, ਉਹਦਾ ਮੂੰਹ ਹੀ ਬੰਦ ਰਿਹਾ ਤੇ ਫਿਰ ਪਿੱਛੇ ਜਾ 에ਅਰਪੋਰਟ ਤੇ ਡਿੱਗ ਪਏ। ਤੇ ਬਾਈਡਨ ਉਹਨਾਂ ਦੀ ਮੈਂ ਤੁਹਾਨੂੰ ਗੱਲ ਦੱਸੇ ਦਿੱਤੀ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਅੱਜ ਦੀ ਡੇਟ ਦੇ ਵਿੱਚ ਯੂਐਸ ਕਾਂਗਰਸ ਤੇ ਯੂਐਸ ਸੈਨੇਟ ਦੇ ਵਿੱਚ। ਕਾਫੀ ਏਜ ਵਾਲੇ ਲੋਕ ਜਿਹੜੇ ਆ ਉਹ ਹੈਗੇ ਆ ਤੇ ਉਹ ਸਟੈਪ ਸਾਈਡ ਨਹੀਂ ਕਰ ਰਹੇ, ਤੇ ਹੁਣ ਵਿਦਨ ਉਹਨਾਂ ਦੀਆਂ ਪਾਰਟੀ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਉੱਠਦਾ ਹੈ ਭਈ ਇਹਨਾਂ ਨੂੰ ਰਿਪਲੇਸ ਕਰੋ। ਜੀ, ਜੀ, ਜੀ। ਬਿਲਕੁਲ ਤੁਸੀਂ ਹਰਜੋਤ ਸਿੰਘ ਖਾਲਸਾ ਜੀ ਪੂਰੀ ਹਿਸਟਰੀ ਦੱਸ ਦਿੱਤੀ ਹੈ ਮਿਚ ਮਕੌਨਲ ਦੀ ਤੇ ਉਮਰਾਂ ਅੱਗੇ ਜ਼ੋਰ ਨਹੀਂ ਚੱਲਦਾ ਗੋਡੇ ਮੋਢਿਆਂ ਦਾ, ਇਹ ਵੀ ਸਿਆਣਿਆਂ ਨੇ ਐਵੇਂ ਨਹੀਂ ਕਿਹਾ। ਸੋ ਇਹ ਹੋਣਾ ਚਾਹੀਦਾ, ਇਹ ਪੋਲੀਟੀਕਲ ਇਹ ਦੇਖੋ ਇਹ ਥਰਡ ਵਰਲਡ ਹਾਂਜੀ ਕੰਟਰੀ 'ਚ ਤਾਂ ਸੋਚਦੇ ਸੀ ਵੀ ਇੰਡੀਆ ਦੇ ਵਿੱਚ ਹਾਂਜੀ ਹੁਣ ਹਾਂਜੀ ਬਾਦਲ ਸਾਹਿਬ ਹਨਾ ਕਿੰਨੀ ਏਜ ਦੇ ਸੀ, ਹੂੰ ਐਨਡੀ ਸ਼ਰਮਾ ਹੁੰਦਾ ਸੀ ਹਨਾ, ਹਾਂਜੀ ਤੇ ਉਹ ਪ੍ਰੈਜ਼ੀਡੈਂਟ ਵੀ ਰਹੇ ਜਾਂ ਵਾਈਸ ਪ੍ਰੈਜ਼ੀਡੈਂਟ, ਤੇ ਇੱਕ ਵਾਰੀ ਇੱਥੇ ਆਏ ਯੂਐਸਏ 'ਚ ਤਾਂ 2 ਬੰਦੇ ਫੜ ਕੇ ਤੋਰਨ ਲੱਗੇ ਹੋ ਹਨਾ, ਇੱਥੇ ਤੁਰਨਾ ਹੋਵੇ ਹਨਾ। ਜੀ ਸੋ ਹੁਣ ਇਦਾਂ ਦੇ ਲੀਡਰ ਤੋਂ ਵੀ ਤੁਸੀਂ ਕੀ ਕਰਾਉਣਾ ਵੀ ਜਿਹੜਾ ਆਪ ਨਹੀਂ ਤੁਰ ਸਕਦਾ, ਠੀਕ ਹੈ ਕਿ ਨਹੀਂ। ਹਾਂਜੀ ਸੋ ਇਹ ਇਹਨਾਂ ਨੂੰ ਕੁਛ ਨਾ ਕੁਛ ਜਿਹੜਾ ਆ ਐਗਜ਼ਾਮਪਲ ਸੈੱਟ ਸਾਈਡ ਕਰਨੀ ਚਾਹੀਦੀ ਆ। ਹਾਂ ਬਿਲਕੁਲ ਇਹਨਾਂ ਦੀ ਟਰਮ ਲਿਮਿਟ ਵੀ ਹੋਣੀ ਚਾਹੀਦੀ ਆ। ਜੀ ਜੀ ਹੁਣ 20 ਟਰਮਾਂ ਤੋਂ ਕਾਂਗਰਸਮੈਨ ਆ ਦੇਖੋ 40 ਸਾਲ ਤੋਂ 40 ਹਨਾ। ਸਾਲ ਤੋਂ ਬਿਲਕੁਲ ਹਾਂ ਸਹੀ। ਤੇ ਸੈਨੇਟਰ ਮੈਂ ਤੁਹਾਨੂੰ ਦੱਸਿਆ 35 36 40 ਸਾਲ ਤੋਂ, 50 ਸਾਲਾਂ ਤੋਂ ਬਾਈਡਨ ਹੋਣੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਨਾ ਜੀ। ਜਾਂ ਸੋ ਬਿਲਕੁਲ ਤੁਸੀਂ ਰਾਸ਼ਟਰਪਤੀ ਦੇ ਅਹੁਦੇ ਦੀ ਗੱਲ ਕੀਤੀ ਤੇ ਉਧਰ ਨਾਈਜੀਰੀਆ ਦੇ ਵਿੱਚ ਰਾਸ਼ਟਰਪਤੀ ਨੂੰ ਹਟਾ ਦਿੱਤਾ, ਉਹਦੇ ਤੋਂ ਫੌਜ ਨੇ ਜ਼ਬਰਦਸਤੀ ਹਟਾ ਦਿੱਤਾ। ਜਨਰਲ ਅਬਦੁਰਾਨੇ ਹਮਾਨੇ ਤਿਆਨੀ ਨੇ ਇਹਦਾ ਤਖਤਾ ਪਲਟ ਕਰ ਦਿੱਤਾ ਤੇ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਨੂੰ ਜਿਹੜਾ ਤਖਤਾ ਪਲਟਣ ਤੋਂ ਬਾਅਦ ਸੰਵਿਧਾਨ ਤੋਂ ਮੁਅੱਤਲ ਕਰਕੇ ਤੇ ਸਾਰੀਆਂ ਜਿੰਨੀਆਂ ਸੰਵਿਧਾਨਕ ਸੰਸਥਾਵਾਂ ਸੀ ਉਹਨਾਂ ਨੂੰ ਭੰਗ ਕਰ ਦਿੱਤਾ ਤੇ ਇਹਨੂੰ ਕਹਿੰਦੇ ਆ ਵੀ ਇਹਨੂੰ ਇੱਕ ਵਾਰੀ ਕੈਦ ਵੀ ਕਰ ਲਿਆ ਗਿਆ। ਅਬਦੁਰਾਨੇ ਜਿਹੜਾ ਅਬਦੁਰਹਾਨੇ ਤਿਆਨੀ
ਇਹ ਰਾਸ਼ਟਰਪਤੀ ਦਾ ਗਾਰਡ ਦਾ ਮੁਖੀ ਸੀਗਾ ਅਸਲ ਦੇ ਵਿੱਚ, ਤੇ ਬਜ਼ਾਉਮ ਨੂੰ ਇਹਨਾਂ ਨੇ ਮਹਿਲ ਦੇ ਵਿੱਚ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਟੀਵੀ ਤੇ ਲਾਈਵ ਹੋ ਕੇ ਇਹਨਾਂ ਨੇ ਕਹਿ ਤਾ ਵੀ ਅੱਜ ਤੋਂ ਬਾਅਦ ਨਾਈਜੀਰੀਆ ਦੇ ਵਿੱਚ ਜਿਹੜਾ ਇਹ ਰਾਸ਼ਟਰਪਤੀ ਹੈ ਇਹਦਾ ਰਾਜ ਭੰਗ ਹੈ। ਅੱਜ ਤੋਂ ਬਾਅਦ ਰਾਜ ਦੇ ਉੱਤੇ ਸਾਡਾ ਕਬਜ਼ਾ। ਪੂਰੇ ਨਾਈਜੀਰੀਆ ਦੇ ਵਿੱਚ ਇਹਨਾਂ ਨੇ ਕਰਫਿਊ ਜਿਹੜਾ ਐਲਾਨ ਦਿੱਤਾ ਹੈ। ਉਸ ਤੋਂ ਬਾਅਦ ਕਈ ਥਾਵਾਂ ਤੇ ਜਿਹੜੀਆਂ ਆਪਾਂ ਕਹਿ ਲਈਏ ਕਿ ਹਿੰਸਕ ਝੜਪਾਂ ਵੀ ਹੋਈਆਂ ਨੇ, ਲੋਕਾਂ ਨੇ, ਕਈ ਇਹਨਾਂ ਦੇ ਵਿਰੋਧੀ ਨੇ, ਕਈ ਜਿਹੜਾ ਰਾਸ਼ਟਰਪਤੀ ਬਜ਼ਾਉਮ ਆ ਉਹਦੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀਗਾ। ਨਾਈਜੀਰੀਆ ਦਾ ਤੁਸੀਂ ਦਿਖਾਂਤ ਵੇਖੋ, ਨਾਈਜਰ ਜਿਹੜਾ ਉਹ ਯੂਰੇਨੀਅਮ ਜੀ ਦਾ ਇਹ ਮੈਂ ਜੀ ਆਪਣੇ ਪ੍ਰਵੀਨ ਜੀ ਥੋੜਾ ਜਿਹਾ ਕਰੈਕਟ ਕਰਦਾ, ਨਾਈਜੀਰੀਆ ਨਾ- ਡਿਫਰੈਂਟ ਮੁਲਕ ਹੈ, ਨਾਈਜਰ ਨਾਈਜਰ ਸੌਰੀ ਡਿਫਰੈਂਟ ਹੈ। ਹਾਂ ਨਾ ਇਹ ਛੋਟਾ ਤਖਤਾ ਪਲਟ ਨਾਈਜਰ ਦਾ ਹੋਇਆ ਵਾ। ਹਾਂਜੀ ਨਾਈਜਰ ਯੂਰੇਨੀਅਮ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਹੈ। ਰੇਡੀਓ ਐਕਟਿਵ ਧਾਤ ਜਿਹੜੀ ਹੈ, ਜਿਹੜੀ ਕੈਂਸਰ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ। ਪਰ ਉੱਥੇ ਪਿਛਲੇ ਲੰਬੇ ਸਮੇਂ ਤੋਂ ਇਹ ਦੌਰ ਚੱਲ ਰਿਹਾ ਕਿ ਉੱਥੇ ਜਿਹੜੀ ਪੋਲੀਟੀਕਲ ਜੋ ਸਿਸਟਮ ਆ ਉਹ ਤਕਰੀਬਨ ਕੋਲੈਪਸ ਕਰ ਗਿਆ। ਹੁਣ ਤਾਂ ਕੋਲੈਪਸ ਕਰ ਹੀ ਕਹਿ ਸਕਦੇ ਆ, ਕਿਉਂਕਿ ਜਿਹੜਾ ਤਿਆਨੀ ਹੈ ਉਹ ਫੌਜ ਦਾ ਮੁਖੀ ਸੀ, ਗਾਰਡ ਦਾ ਮੁਖੀ ਸੀ, ਤੇ ਪਰ ਉਹਨੇ ਰਾਸ਼ਟਰਪਤੀ ਨੂੰ ਹੀ ਉੱਥੋਂ ਦੇ ਨੂੰ ਮੁਅੱਤਲ ਕਰਕੇ, ਉਹਨੂੰ ਰੱਦ ਕਰਕੇ, ਉਹਦੇ ਸਾਰੇ ਰਾਜ ਨੂੰ ਰੱਦ ਕਰਕੇ ਉਹਨੂੰ ਕੈਦ ਕਰ ਲਿਆ। ਸੋ ਇਹ ਬੜਾ ਉਹ ਹਲੇ ਵੀ ਨਾਈਜਰ ਦੇ ਵਿੱਚ ਕਈ ਥਾਵਾਂ ਤੇ ਹਿੰਸਕ ਜਿਹੜੀਆਂ ਝੜਪਾਂ ਨੇ ਉਹ ਹੋ ਰਹੀਆਂ ਨੇ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉੱਥੇ ਨਾਈਜਰ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਹੁੰਦਾ ਯੂਰੇਨੀਅਮ। ਜੀ ਜੀ ਸੋ ਯੂਰੇਨੀਅਮ ਨੂੰ ਰੇਡੀਓ ਐਕਟਿਵ ਮੈਟਲ ਹੈਗੀ ਆ, ਜਿਹੜੀ ਨਿਊਕਲੀਅਰ એનર્ਜੀ ਦੇ ਲਈ ਯੂਜ਼ ਕੀਤੀ ਜਾਂਦੀ ਆ, ਨਿਊਕਲੀਅਰ ਵੈਪਨ ਬਣਾਉਣ ਲਈ ਯੂਜ਼ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਮੈਡੀਕਲੀ ਹਾਂਜੀ ਬਿਲਕੁਲ ਕੈਂਸਰ ਨੂੰ ਟ੍ਰੀਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ। ਸੋ ਹੁਣ ਇੰਨਾ ਅਮੀਰ ਮੁਲਕ ਹੋਵੇ ਨੈਚੁਰਲ ਰਿਸੋਰਸ ਦੇ ਜੀ ਮੁਤਾਬਕ, ਪਰ ਕੁਝ ਕੁ ਚੋਰ ਲਟੇਰੇ ਜਿਹੜੇ ਅੱਗੇ ਹੋਏ ਹੋਣ ਤੇ ਪੂਰਾ ਮੁਲਕ ਜਿਹੜਾ ਗਰੀਬੀ ਚ ਹੋਵੇ। ਇਸੇ ਤਰ੍ਹਾਂ ਸਾਊਥ ਅਮਰੀਕਾ ਚ ਆਪਾਂ ਦੇਖਦੇ ਹੀ ਹਾਂ, ਬ੍ਰਾਜ਼ੀਲ, ਵੈਨਜ਼ੂਏਲਾ, ਇਹਨਾਂ ਦੇ ਮੁਲਕਾਂ ਚ ਕਿੰਨੇ ਨੈਚੁਰਲ ਰਿਸੋਰਸਸ ਹੈਗੇ ਆ, ਪਰ ਲੀਡਰ ਜਿਹੜੇ ਆ ਉਹ ਬੜੇ ਨਿਕੰਮੇ ਆ ਤੇ ਵਿਚਾਰੇ ਲੋਕ ਜਿਹੜੇ ਆ ਬਹੁਤ ਗਰੀਬ ਹੈਗੇ ਆ। ਸੋ ਇਹ ਨਾਈਜਰ ਛੋਟਾ ਜਿਹਾ ਮੁਲਕ ਹੈਗਾ, ਇਹਨੂੰ 3 ਕੰਟਰੀਆਂ ਬਾਰਡਰ ਕਰਦੀਆਂ, ਇੱਕ ਮਾਲੀ, ਇੱਕ ਬਰਕੀਨਾ ਫਾਸੋ ਤੇ ਇੱਕ ਛਾਡ। ਇਹ ਛਾਡ ਚ ਵੀ ਇਦਾਂ ਦਾ ਹੀ ਰੌਲਾ ਪੈਂਦਾ ਰਹਿੰਦਾ। ਇਹਨਾਂ ਮੁਲਕਾਂ ਦੇ ਵਿੱਚ ਕੂਪ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਫਰਾਂਸ ਨੇ ਇਹ ਕਿਹਾ ਵੀ ਅਸੀਂ ਇਸ ਕੂਪ ਦੇ ਹੱਕ ਦੇ ਵਿੱਚ ਨਹੀਂ ਹੈਗੇ, ਅਸੀਂ ਇਸ ਦੇ ਉਲਟ ਹੈਗੇ ਆ, ਕਿਉਂਕਿ ਫਰਾਂਸ ਵੀ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਇਨਵੋਲਵ ਰਹਿੰਦਾ, ਜਾਂ ਪਹਿਲਾਂ ਵੀ ਉਹ ਫਰਾਂਸ ਦੇ ਅੰਡਰ ਵੀ ਰਹੇ ਹੈਗੇ ਆ। ਜੀ ਵੱਖ-ਵੱਖ ਜੋ ਮੁਲਕ ਆ, ਈਵਨ ਇਕਨੋਮਿਕ ਕਮਿਊਨਿਟੀ ਆਫ ਵੈਸਟ ਅਫਰੀਕਨ ਸਟੇਟਸ ਨੇ ਐਮਰਜੈਂਸੀ ਮੀਟਿੰਗ ਸੱਦੀ ਹੈਗੀ ਆ ਇਸ ਸਿਚੁਏਸ਼ਨ ਦੇ ਵਿੱਚ। ਯੂਰਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਨੇ ਥ੍ਰੈਟ ਕੀਤਾ ਵੀ ਜੇ ਨਾਈਜਰ ਦੇ ਵਿੱਚ ਇਹ ਕੁਝ ਵਾਪਰ ਰਿਹਾ ਆ ਤੇ ਅਸੀਂ ਜੋ ਵੀ ਫਾਈਨੈਂਸ਼ੀਅਲ ਏਡ ਜੋ ਕੁਝ ਸਪੋਰਟ ਕਰ ਰਹੇ ਹਾਂ ਉਹ ਟੋਟਲੀ ਇਸ ਨੂੰ ਬੰਦ ਕਰਨ ਜਾ ਰਹੇ ਹੈਗੇ। ਯੂਐਸ ਦੀ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਨੇ ਇਹ ਕਿਹਾ ਵੀ ਸਾਡੀ ਜਿਹੜੀ ਆ ਕਮਿਟਮੈਂਟ ਆ ਦੁਨੀਆ ਦੇ ਹਰ ਇੱਕ ਮੁਲਕ ਦੇ ਲਈ ਜਿੱਥੇ ਵੀ ਡੈਮੋਕ੍ਰੇਸੀ ਹੈਗੀ, ਡੈਮੋਕ੍ਰੈਟਿਕ ਸਟੈਂਡਰਡਸ ਆ, ਅਸੀਂ ਉਹਨਾਂ ਦੀ ਸਪੋਰਟ ਕਰਾਂਗੇ, ਨਾ ਕਿ ਕਿਸੇ ਡਿਕਟੇਟਰ ਦੀ। ਜਰਮਨ, ਇਟਲੀ, ਫਰਾਂਸ, ਇਹਨਾਂ ਦੇ ਟਰੂਪਸ ਆਲਰੇਡੀ ਨਾਈਜਰ ਦੇ ਵਿੱਚ ਹੈਗੇ। ਈਵਨ ਸਾਡੇ ਮੁਲਕ ਯੂਐਸਏ ਦੇ ਵੀ ਉੱਥੇ ਹੈਗੇ, ਉਹਨਾਂ ਤੇ ਮਿਲਟਰੀ ਟ੍ਰੇਨਿੰਗ ਦਿੰਦੇ ਆ ਕਾਊਂਟਰ ਇਨਸਰਜੈਂਸੀ ਮਿਸ਼ਨਸ ਦੇ ਵਿੱਚ। ਜਰਮਨ ਦੇ ਡਿਫੈਂਸ ਮਿਨਿਸਟਰ ਬੋਰਿਸ ਪਿਸਟੋਰੀਅਸ, ਉਹਨਾਂ ਨੇ ਕਿਹਾ ਵੀ ਅਸੀਂ ਜੋ ਸਾਡੇ ਫੌਜੀ ਆ ਉਹਨਾਂ ਨੂੰ ਉੱਥੋਂ ਸੇਫਲੀ ਕੱਢਣ ਦੀ ਸਾਡੀ ਜਿਹੜੀ ਪ੍ਰਾਇੋਰਟੀ ਹੈਗੀ ਆ। ਜੀ ਵੇਲਾ ਹੋ ਚੱਲਿਆ ਇਸ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਨੇ, ਉਹਨਾਂ ਦੇ ਵੱਲ ਵੀ ਚੱਲਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਅਗੇਂਸਟ ਹੋਰ ਚਾਰजेस ਲਾਏ ਗਏ ਹੈਗੇ ਆ, ਕਿਉਂਕਿ ਕਹਿੰਦੇ ਵੀ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਵਕੀਲ ਆ ਉਹ ਇੱਕ ਬੈਡਮਿਨਿਸਟਰ ਡਾਕੂਮੈਂਟ ਜੋ ਆ ਬੈਡਮਿਨਿਸਟਰ ਉਹ ਉਹਨਾਂ ਨੇ ਮੈਂਸ਼ਨ ਤੱਕ ਨਹੀਂ ਕੀਤਾ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਚੱਕਰ ਚੱਲ ਰਿਹਾ ਇਹਦੇ ਸੰਬੰਧ ਦੇ ਵਿੱਚ। ਡੋਨਲਡ ਟਰੰਪ ਜੋ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੂੰ ਕਲਾਸੀਫਾਈਡ ਡਾਕੂਮੈਂਟਸ ਜੋ ਉਹਨਾਂ ਨੇ ਆਪਣੇ ਘਰ ਰੱਖੇ ਸੀ ਜੋ ਚਾਹੀਦੇ ਨਹੀਂ ਸੀ ਰੱਖਣੇ, ਉਹਨਾਂ ਦੇ ਸੰਬੰਧ ਦੇ ਵਿੱਚ 31 ਕਾਊਂਟਸ ਆਫ ਬਿਲਫੁਲ ਰਿਟੈਂਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ, ਇਹਦੇ ਤਹਿਤ ਉਹਨਾਂ ਦੇ ਉੱਤੇ ਕੇਸ ਚਲਾਏ ਜਾ ਰਹੇ ਆ ਤੇ ਨਵੇਂ ਜੋ ਚਾਰजेस ਆ ਉਹ ਲਾਏ ਹੈਗੇ ਆ। ਹੁਣ 32 ਚਾਰजेस ਉਹਨਾਂ ਦੇ ਉੱਤੇ ਇਸ ਟਾਈਮ ਹੈਗੇ ਆ। ਤੇ ਪੂਰੀ ਜਿਹੜੀ ਆ ਕੋਸ਼ਿਸ਼ ਚੱਲ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਜਾ ਸਕੇ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਰਿਪਬਲਿਕਨ ਪਾਰਟੀ ਦੇ ਅਗਲੀ ਇਲੈਕਸ਼ਨ ਦੇ ਲਈ ਕਾਫੀ ਬਾਕਸਸ 15 ਦੇ ਕਰੀਬ ਬਾਕਸਸ ਉਹ ਉਹਨਾਂ ਦੇ ਘਰ ਜੋ ਮਾਰਿਓ ਲਾਗਾ ਫਲੋਰੀਡਾ ਦੇ ਵਿੱਚ ਹੈਗਾ ਉੱਥੋਂ ਲੱਭੇ ਸੀਗੇ FBI ਨੇ ਜਦੋਂ ਉਹਨਾਂ ਦੇ ਘਰ ਦੀ ਸਰਚ ਕੀਤੀ ਸੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਆਪਾਂ ਸਵੀਡਨ ਦਾ। ਸਵੀਡਨ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਗ੍ਰੰਥ ਨੂੰ ਅੱਗ ਲਾਉਣ ਦਾ ਜਿਹੜਾ ਮਾਮਲਾ ਸੀ ਉਹ ਹੁਣ ਦੁਨੀਆ ਭਰ ਦੇ ਵਿੱਚ ਸਵੀਡਨ ਦੇ ਲਈ ਜਿਹੜੀ ਬਦਨਾਮੀ ਦਾ ਕਾਰਨ ਬਣਦਾ ਜਾ ਰਿਹਾ। ਤੇ ਇਸ ਮਾਮਲੇ ਦੇ ਵਿੱਚ ਸਵੀਡਨ ਦੀਆਂ ਜਿਹੜੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ, ਜਾਂ ਸਵੀਡਨ ਦੀ ਜਿਹੜੀ ਆਲਮੀ ਪੱਧਰ ਤੇ ਆਲੋਚਨਾ ਹੋ ਰਹੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਦਿਨੀ ਆਪਾਂ ਦੇਖਿਆ ਕਿ ਇਰਾਕ ਦੇ ਵਿੱਚ ਵੀ ਸਵੀਡਨ ਦੇ ਜਿਹੜਾ ਦੂਤਾਵਾਸ ਆ ਉਹਨੂੰ ਅੱਗ ਲਾ ਦਿੱਤੀ ਗਈ ਸੀ। ਉੱਥੇ ਬਹੁਤ ਵੱਡੀ ਪੱਧਰ ਤੇ ਹਿੰਸਾ ਵੀ ਹੋਈ ਸੀ, ਉਹਦੀ ਭੰਨਤੋੜ ਕੀਤੀ ਗਈ ਸੀ। ਤੇ ਮੁਸਲਿਮ ਬਹੁ ਗਿਣਤੀ ਵਾਲੇ ਜਿੰਨੇ ਵੀ ਦੇਸ਼ ਨੇ ਉਹਨਾਂ ਨੇ ਸਵੀਡਨ ਦੇ ਵਿੱਚ ਵਾਪਰੀ ਇਸ ਘਟਨਾ ਤੇ ਬੜਾ ਗੁੱਸਾ, ਜਿਹੜਾ ਰੋਸ ਆ ਉਹ ਜ਼ਾਹਰ ਕੀਤਾ। ਸਟਾਕਹੋਮ ਦੇ ਵਿੱਚ ਕੀ ਹੋਇਆ ਕਿ ਪੁਲਿਸ ਨੇ ਹੋਰ ਜਿਹੜੇ ਧਾਰਮਿਕ ਗ੍ਰੰਥ ਸੀ ਉਹਨਾਂ ਨੂੰ ਅੱਗ ਲਾਉਣ ਦੀ, ਜਿਹੜੀ ਅੱਗ ਦੇ ਹਵਾਲੇ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ। ਅਸਲ ਦੇ ਵਿੱਚ ਸਟਾਕਹੋਮ ਯੂਨੀਵਰਸਿਟੀ ਦੇ ਕਾਨੂੰਨ ਫੈਕਲਟੀ ਦੇ ਪ੍ਰੋਫੈਸਰ ਨੇ ਮਾਰਟਿਨ ਸੁਲਟਸ, ਉਹ ਸਾਹਮਣੇ ਆਏ ਨੇ ਤੇ ਉਹਨਾਂ ਨੇ ਮੀਡੀਆ ਅਦਾਰੇ ਨਾਲ, ਕੌਮਾਂਤਰੀ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵੀਡਨ ਦੇ ਵਿੱਚ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ ਉਹ ਦੁਨੀਆ ਦੀ ਸਭ ਤੋਂ ਮਜ਼ਬੂਤ ਕਾਨੂੰਨੀ ਸੁਰੱਖਿਆ ਜਿਹੜੀ ਆ ਉਹ ਮੰਨੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਸਵੀਡਨ ਦੇ ਵਿੱਚ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ ਦੁਨੀਆ ਭਰ ਦੇ ਵਿੱਚ ਕਿਤੇ ਨਹੀਂ, ਤੇ ਇਸ ਪ੍ਰਗਟਾਵੇ ਦੀ ਆਜ਼ਾਦੀ ਦੇ ਵਿੱਚ ਤੁਸੀਂ ਕੁਝ ਵੀ ਕਰਨ ਦੀ ਤੁਹਾਨੂੰ ਆਜ਼ਾਦੀ ਹੈ। ਸੋ ਉਹ ਕਹਿੰਦੇ ਕਿ ਪਰ ਹੁਣ ਇਹ ਸੋਚਣਾ ਪਊਗਾ ਕਿ ਧਾਰਮਿਕ ਪੱਧਰ ਤੇ ਜਦੋਂ ਦੁਨੀਆ ਭਰ ਦੇ ਵਿੱਚ ਧਰਮ ਨੂੰ ਇੰਨੀ ਵੱਡੀ ਮਹੱਤਤਾ ਦਿੱਤੀ ਜਾਂਦੀ ਹੈ ਤੇ ਫਿਰ ਕੀ ਧਾਰਮਿਕ ਗ੍ਰੰਥਾਂ ਨੂੰ ਇਸ ਤਰ੍ਹਾਂ ਉਹਨਾਂ ਦੀ ਬੇਅਦਬੀ ਕਰਨਾ, ਬੇਪੱਤੀ ਕਰਨਾ, ਕੀ ਇਹ ਜਾਇਜ਼ ਹੈ? ਹੁਣ ਜਿਹੜੀ ਇਹ ਸਰਕਾਰ ਹੈ ਇੱਥੋਂ ਦੀ, ਉਹ ਹੁਣ ਇਹਨਾਂ ਤਬਦੀਲੀਆਂ ਦੇ ਵਿੱਚ, ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ, ਇਹਨਾਂ ਤਬਦੀਲੀਆਂ ਦੇ ਵਿੱਚ ਤਬਦੀਲੀਆਂ ਇਹਨਾਂ ਕਾਨੂੰਨਾਂ ਦੇ ਵਿੱਚ, ਮਾਫ ਕਰਨਾ, ਕਾਨੂੰਨਾਂ ਦੇ ਵਿੱਚ ਤਬਦੀਲੀਆਂ ਕਰਨ ਤੇ ਵਿਚਾਰ ਕਰ ਰਹੀ ਹੈ। ਤੇ ਇਹਦੇ ਨਾਲ ਹੁਣ ਇਹ ਜਿਹੜੀ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਸਵੀਡਨ ਦੇ ਵਿੱਚ ਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਅੱਗੇ ਹੀ ਮੁਲਕ ਦੇ ਵਿੱਚ ਇਸ ਕਰਕੇ ਸਥਿਰਤਾ ਤੇ ਮੁਲਕ ਦੀ ਦੁਨੀਆ ਭਰ ਦੇ ਵਿੱਚ ਆਲੋਚਨਾ ਹੋਈ ਹੈ, ਕਿਉਂਕਿ ਪਬਲਿਕਲੀ ਇੱਕ ਬੰਦੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਸਵੀਡਨ ਦੇ ਜਿੰਨੇ ਵੀ ਅੰਬੈਸਡਰ ਨੇ, ਜਿੰਨੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਦੂਤਾਵਾਸ ਬਣੇ ਹੋਏ ਨੇ, ਉੱਥੇ ਉਹਨਾਂ ਦੀ ਜਿਹੜੀ ਸਥਿਤੀ ਹੈ ਬੜੀ ਕਸੂਤੀ ਹੋ ਗਈ ਸੀ। ਹੁਣ ਸਰਕਾਰ ਕਹਿੰਦੀ ਤਾਂ ਹੈ ਕਿ ਅਸੀਂ ਇਹਦੇ ਬਾਰੇ ਸੋਚ ਰਹੇ ਹਾਂ, ਪਰ ਇਹਦੇ ਵਿੱਚ 1766 ਵਾਲਾ ਇੱਕ ਕਾਨੂੰਨ ਹੈ ਜਿਹੜਾ ਉਹ ਦੁਬਿਧਾ ਬਣਦਾ। ਇੱਕ ਇਸ ਦੇਸ਼ ਨੇ 1970 ਦੇ ਵਿੱਚ ਵੀ ਈਸ਼ਨਿੰਦਾ ਕਾਨੂੰਨਾਂ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਸੀ। ਸੋ ਦੋ ਸੰਵਿਧਾਨਕ ਅੜਚਨਾਂ ਇਸ ਮਾਮਲੇ ਦੇ ਵਿੱਚ ਆਉਂਦੀਆਂ ਨੇ, ਇੱਕ ਪਾਸੇ ਪ੍ਰਗਟਾਵੇ ਦੀ ਆਜ਼ਾਦੀ ਤੇ ਦੂਜੇ ਪਾਸੇ ਲੋਕਾਂ ਦੀ ਜਿਹੜੀ ਧਾਰਮਿਕ ਜਜ਼ਬਾਤ ਤੇ ਧਾਰਮਿਕ ਆਜ਼ਾਦੀ ਜਿਹੜੀ ਆ ਉਹਦੇ ਵਿੱਚ ਸਵੀਡਨ ਸਰਕਾਰ ਤੇ ਸਵੀਡਨ ਦੇ ਲੋਕ ਜਿਹੜੇ ਨੇ ਇਸ ਵੇਲੇ ਉਹ ਆਪਸੀ ਖਿੱਚੋਤਾਣ ਕਹਿ ਲਓ, ਜਾਂ ਸਰਕਾਰ ਦੇ ਮੂਹਰੇ ਇੱਕ ਤਰ੍ਹਾਂ ਦਾ ਹੋਰ ਸੰਕਟ ਹੈ ਕਿ ਆਜ਼ਾਦੀ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾਵੇ ਤੇ ਆਜ਼ਾਦੀ ਹੈ ਕਿੱਥੋਂ ਤੱਕ, ਇਹਨੂੰ ਰੋਕਿਆ ਕਿਵੇਂ ਜਾਵੇ। ਜੀ ਜੀ ਬਿਲਕੁਲ, ਆਜ਼ਾਦੀ ਦੇ ਨਾਮ ਤੇ ਕਿਸੇ ਵੀ ਧਰਮ ਦੇ ਗ੍ਰੰਥ ਨੂੰ ਅੱਗ ਲਾਉਣਾ ਟੋਟਲੀ ਰੋਂਗ ਹੈਗਾ। ਇਹ ਸਵੀਡਨ ਵਾਲਿਆਂ ਨੂੰ ਸਮਝਣਾ ਪੈਣਾ। ਹੁਣ ਸਵੀਡਨ ਦੇ ਲੀਡਰ ਨੇ ਇਹ ਕਿਹਾ ਹੈ ਵੀ ਸਾਨੂੰ ਹੁਣ ਖਤਰਾ ਬਹੁਤ ਆ, ਕਿਸੇ ਟਾਈਮ ਵੀ ਟੈਰਰ ਅਟੈਕ ਹੋ ਸਕਦਾ ਹੈਗਾ। ਇਰਾਨ ਨੇ ਆਲਰੇਡੀ ਥ੍ਰੈਟ ਇਸ਼ੂ ਕਰ ਦਿੱਤੀ ਆ ਵੀ ਜਿਹੜਾ ਵੀ ਬੰਦਾ ਕੁਰਾਨ ਨੂੰ ਸਾੜੇਗਾ ਤੇ ਉਹ ਅਸੀਂ ਉਹਦਾ ਜਿਹੜਾ ਬਦਲਾ ਲਵਾਂਗੇ। ਡੈਮੋਨਸਟ੍ਰੇਸ਼ਨ ਤੁਸੀਂ ਦੱਸਿਆ ਹੀ ਆ, ਪੂਰੇ ਮੁਸਲਮਾਨਾਂ ਦੀਆਂ ਦੁਨੀਆ ਦੇ ਮੁਲਕ ਜਿੰਨੇ ਆ ਉੱਥੇ ਹੋ ਰਹੇ ਆ। ਸਭ ਤੋਂ ਪਹਿਲਾਂ ਇਰਾਕ 'ਚ ਹੋਏ ਸੀ, ਹੁਣ ਇਰਾਨ ਦੇ ਵਿੱਚ ਅੱਜ ਤੇ ਕੱਲ ਬਹੁਤ ਜ਼ਿਆਦਾ ਹੋਏ ਆ। ਸਵੀਡਿਸ਼ ਪ੍ਰਾਈਮ ਮਿਨਿਸਟਰ ਉਲਫ ਕ੍ਰਿਸਟਰਸਨ
ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਕੰਸਰਨ ਆ ਤੇ ਈਵਨ ਦੋ ਜਿਸ ਬੰਦੇ ਨੇ ਹੁਣ ਪਰਮਿਸ਼ਨ ਲੈ ਕੇ ਜੋ ਕੁਰਾਨ ਸਾੜੀ ਆ ਤੇ ਉਹ ਹੁਣ ਬੰਦੇ ਨੇ ਪੋਲੀਟੀਕਲ ਅਸਾਈਲਮ ਉੱਥੇ ਅਪਲਾਈ ਕਰਤਾ ਵੀ ਹੋ ਸਕਦਾ ਉਹਨੇ ਪੋਲੀਟੀਕਲ ਅਸਾਈਲਮ ਲੈਣ ਲਈ ਇਹ ਕੰਮ ਕੀਤਾ ਹੋਵੇ। ਜੀ, ਜੀ, ਕੱਲ ਜੀ। ਨੂੰ ਅੱਜ ਇਹ ਸਵੀਡਨ ਸ਼ੁਰੂ ਹੋਇਆ, ਹੋਰ ਮੁਲਕਾਂ ਦੇ ਵਿੱਚ ਵੀ ਇਹ ਇਦਾਂ ਦਾ ਹੋ ਕੰਮ ਜਾਊਗਾ, ਕਰਨ। ਬਿਲਕੁਲ ਸਹੀ। ਸੋ ਇਹ ਬਿਲਕੁਲ ਮਾੜੀ ਗੱਲ ਹੈਗੀ ਆ। ਸਵੀਡਨ ਦੀ ਜੋ ਸਿਕਿਉਰਿਟੀ ਸਰਵਿਸ ਆ, ਸਵੀਡਿਸ਼ ਸਿਕਿਉਰਿਟੀ ਸਰਵਿਸਿਜ਼, ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿਸੇ ਟਾਈਮ ਵੀ ਟੈਰਰ ਅਟੈਕ ਹੋ ਸਕਦਾ। ਵੱਖ-ਵੱਖ ਜੋ ਮਿਲੀਟੈਂਟ ਗਰੁੱਪ ਹੈਗੇ ਆ ਉਹ ਟਾਰਗੇਟ ਸਵੀਡਨ ਨੂੰ ਕਰ ਸਕਦੇ ਹੈਗੇ, ਕਿਉਂਕਿ 2 ਵਾਰੀ ਹੁਣ ਇਹ ਚੀਜ਼ ਉੱਥੇ ਵਾਪਰ ਚੁੱਕੀ ਆ। ਕੁਰਾਨ ਜੋ ਹੈਗੀ ਆ ਉਸ ਨੂੰ ਅੱਗ ਲਾਈ ਗਈ ਹੈਗੀ ਆ। ਬਹੁਤ ਹੀ ਜਿਹੜੀ ਇਹ ਮਾੜੀ ਗੱਲ ਆ, ਇਹ ਉੱਥੇ ਦੇ ਲੀਡਰਾਂ ਨੂੰ ਸੋਚਣਾ ਚਾਹੀਦਾ। ਖਮੈਨੀ ਨੇ ਕਿਹਾ ਵੀ ਇਨਸਲਟ ਜਿਹੜੀ ਕੁਰਾਨ ਦੀ ਆ, ਹੋਲੀ ਬੁੱਕ ਦੀ, ਇਹ ਬਹੁਤ ਹੀ ਖਤਰਨਾਕ ਆ। ਸਾਰੇ ਹੀ ਸਕਾਲਰਸ ਜੋ ਇਸਲਾਮਿਕ ਸਕਾਲਰਸ ਆ ਉਹਨਾਂ ਦੇ ਮੁਤਾਬਕ ਤੇ ਈਵਨ ਜਿਹੜਾ ਸਾਡਾ ਧਰਮ ਵੀ ਕਹਿੰਦਾ ਵੀ ਕਿਸੇ ਦੇ ਧਰਮ ਦੀ ਜਿਹੜੀ ਆ ਕਿਸੇ ਤਰ੍ਹਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਹੈਗਾ। ਅਗਲੀ ਖਬਰ ਵੱਲ ਚਲੀਏ। ਚਾਈਨਾ ਤੇ ਯੂਐਸਏ ਦਾ ਰਿਲੇਸ਼ਨ ਹੁਣ ਕੋਈ ਬੜਾ ਵਧੀਆ ਨਹੀਂ, ਆਪਾਂ ਨੂੰ ਪਤਾ ਹੀ ਆ। ਜਦੋਂ ਇੱਕ ਵਾਰੀ ਫਿਰ ਵਿਗੜ ਜਾਏ ਤਾਂ ਉਹ ਸੁਧਰਦੀ ਨਹੀਂ ਹੁੰਦੀ। ਤੇ ਹੁਣ ਯੂਐਸ ਦੀਆਂ ਇੰਟੈਲੀਜੈਂਸ ਰਿਪੋਰਟਸ ਇਹ ਆਈਆਂ ਵੀ ਚਾਈਨਾ ਵਾਲੇ ਚੋਰੀ ਰਸ਼ੀਆ ਦੀ ਸਪੋਰਟ ਵੀ ਕਰਦੇ ਰਹੇ ਹੈਗੇ ਆ। ਰਸ਼ੀਆ ਨੂੰ ਮਿਲਟਰੀ ਦੀ ਇਕਵਿਪਮੈਂਟ ਦੀ ਟੈਕਨੋਲੋਜੀ ਦੀ ਸਪੋਰਟ ਦਿੰਦੇ ਰਹੇ ਆ। ਇਹ ਅੱਜ ਯੂਐਸ ਦੀ ਇੰਟੈਲੀਜੈਂਸ ਰਿਪੋਰਟ ਆ ਜੋ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਨੇ ਪਬਲਿਸ਼ ਕੀਤੀ ਹੈਗੀ ਆ। ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਪਰਮਾਨੈਂਟ ਸਿਲੈਕਟ ਕਮੇਟੀ ਜੋ ਇੰਟੈਲੀਜੈਂਸ ਦੇ ਉੱਤੇ ਆ। ਚਾਈਨਾ ਵਾਲਿਆਂ ਨੇ ਡਿਨਾਈ ਕੀਤੀ ਆ ਵੀ ਨਹੀਂ, ਅਸੀਂ ਕੋਈ ਮਿਲਟਰੀ ਇਕਵਿਪਮੈਂਟ ਨਹੀਂ ਭੇਜਿਆ ਰਸ਼ੀਆ ਨੂੰ। ਜਦੋਂ ਤੋਂ ਹੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਜਿਹੜੀ ਆ ਇਨਵੇਜਨ ਕੀਤੀ ਹੋਈ ਆ, ਉਹਦੇ ਉੱਤੇ ਜਿਹੜੇ ਬੰਬਾਰਡਮੈਂਟ ਲਗਾਤਾਰ ਕਰ ਰਹੇ ਹੈਗੇ ਆ। ਸੋ ਚਾਈਨਾ ਜਿਹੜਾ ਆ ਇਹਦੇ ਤੇ ਹੁਣ ਸਾਰੇ ਈਵਨ ਯੂਰਪ ਦੀ ਵੀ ਅੱਖ ਹੈਗੀ ਆ। ਅਮਰੀਕਾ ਵਾਲਿਆਂ ਨੇ ਤਾਂ ਵੈਸੇ ਹੀ ਪੂਰੇ ਔਖੇ ਆ ਵੀ ਇਹ ਚਾਈਨਾ ਵਾਲੇ ਕਿੱਦਾਂ ਦਾ ਕੰਮ ਕਰ ਰਹੇ ਆ, ਵੀ ਜਦੋਂ ਸਾਰੀ ਦੁਨੀਆ ਰਸ਼ੀਆ ਦੇ ਉਲਟ ਹੈਗੀ ਆ ਇਸ ਟਾਈਮ ਦੇ ਉੱਤੇ, ਤੇ ਚਾਈਨਾ ਵਾਲੇ ਬੈਕਡੋਰ ਦੇ ਥਾਈ ਜੋ ਰਸ਼ੀਆ ਆ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਸੋ ਯੂਐਸ ਆਫੀਸ਼ੀਅਲ ਨੇ ਪਹਿਲਾਂ ਵੀ ਇਹ ਕੰਸਰਨ ਰੇਜ਼ ਕੀਤਾ ਸੀ ਵੀ ਵਾਲੇ ਕਰ ਸਕਦੇ ਆ, ਪਰ ਉਸ ਟਾਈਮ ਦੇ ਉੱਤੇ ਰਿਪੋਰਟ ਨਹੀਂ ਆਈ ਸੀ। ਸੋ ਇਹ ਹੁਣ ਰਿਪੋਰਟ ਬਾਹਰ ਆ ਗਈ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਜੋ ਆ ਉਹਨਾਂ ਦੇ ਟੌਪ ਡਿਪਲੋਮੈਟਿਕ ਐਡਵਾਈਜ਼ਰ ਇਮੈਨੂਅਲ ਬੋਨੀ, ਉਹਨਾਂ ਨੇ ਕਿਹਾ ਵੀ ਚਾਈਨਾ ਵਾਲੇ ਡਿਲੀਵਰ ਕਰ ਰਹੇ ਆਈਟਮਸ ਜੋ ਮਿਲਟਰੀ ਇਕਵਿਪਮੈਂਟ ਦੇ ਲਈ ਯੂਜ਼ ਕੀਤੀਆਂ ਜਾ ਸਕਦੀਆਂ ਰਸ਼ੀਆ ਦੇ ਵਿੱਚ, ਇਹ ਵੀ ਵੱਡੀ ਸਕੇਲ ਦੇ ਉੱਤੇ। ਸੋ ਇਹ ਜੋ ਨਵੀਂ ਰਿਪੋਰਟ ਆ ਇਹ ਚਾਈਨਾ ਤੇ ਰਸ਼ੀਆ ਦੀ ਸੰਬੰਧ ਦੇ ਵਿੱਚ ਆਈ ਹੈਗੀ। ਨੀਦਰਲੈਂਡ ਦੇ ਪੋਰਟ ਦੇ ਉੱਤੇ ਇੱਕ ਕਾਰਗੋ ਸ਼ਿਪ ਦੇ ਵਿੱਚ ਅੱਗ ਲੱਗੀ ਸੀਗੀ, ਜਿਹਦੇ ਵਿੱਚ ਇੱਕ ਭਾਰਤੀ ਮੂਲ ਦੇ ਕ੍ਰਿਊ ਮੈਂਬਰ ਦੀ ਮੌਤ ਹੋਈ ਸੀਗੀ। ਇਸ ਹਾਦਸੇ ਦੇ ਵਿੱਚ 20 ਲੋਕ ਜ਼ਖਮੀ ਹੋਏ ਨੇ ਤੇ ਖਬਰਾਂ ਦੇ ਮੁਤਾਬਕ ਜਿਹੜੀਆਂ ਇਸ ਵੇਲੇ ਖਬਰਾਂ ਆ ਰਹੀਆਂ ਨੇ ਉੱਥੋਂ, ਖਾਸ ਕਰਕੇ ਜੇ ਆਪਾਂ ਗੌਰ ਕਰੀਏ CBS ਨਿਊਜ਼ ਉੱਤੇ, ਤਾਂ ਉਹ ਕਹਿੰਦੇ ਕਿ ਹਲੇ ਵੀ ਇਸ ਅੱਗ ਉੱਤੇ ਜਿਹੜਾ ਕਾਬੂ ਆ ਉਹ ਪਾਇਆ ਨਹੀਂ ਜਾ ਸਕਿਆ ਤੇ 3000 ਇਹ ਜਿਹੜਾ ਕਾਰਾਂ ਨੂੰ ਲਿਜਾ ਰਿਹਾ ਸੀਗਾ ਜਹਾਜ਼, ਤੇ ਇਹਦੇ ਵਿੱਚ ਅਚਾਨਕ ਅੱਗ ਲੱਗ ਗਈ ਸੀਗੀ ਤੇ ਇਹਦੇ ਵਿੱਚ 21 ਕ੍ਰਿਊ ਮੈਂਬਰ ਜਿਹੜੇ ਸੀਗੇ ਉਹ ਸ਼ਾਮਲ ਸੀਗੇ। ਤੇ ਇਹਦੇ ਨਾਲ ਨਿਊਜ਼ ਏਜੰਸੀ ANP ਦੀ ਜੇਕਰ ਜਿਹੜੀ ਰਿਪੋਰਟ ਆ ਜੇ ਉਹਦੇ ਤੇ ਗੌਰ ਕਰੀਏ ਤਾਂ ਉਹ ਕਹਿੰਦੇ ਕਿ ਹੁਣ ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਦਿਨ ਜਿਹੜੇ ਆ ਆਉਣ ਵਾਲੇ ਦਿਨ ਲੱਗ ਸਕਦੇ ਆ, ਕਿਉਂਕਿ ਇਹਦੇ 'ਚ ਬਹੁਤ ਜ਼ਿਆਦਾ ਸਮਾਨ ਲੱਦਿਆ ਹੋਇਆ ਤੇ ਅੱਗ ਬੁਝਾਉਣ ਦੇ ਲਈ ਲਗਾਤਾਰ ਪਾਣੀ ਦਾ ਸਪਰੇਅ ਕੀਤਾ ਜਾ ਰਿਹਾ। ਪਰ ਜੇ ਜ਼ਿਆਦਾ ਪਾਣੀ ਪਾਇਆ ਜਾਊਗਾ ਤੇ ਫਿਰ ਜਹਾਜ਼ ਤੇ ਡੁੱਬਣ ਦਾ ਵੀ ਖਤਰਾ ਜਿਹੜਾ ਉਹ ਬਣ ਜਾਊਗਾ। ਇਹ ਜਿਹੜਾ ਜਹਾਜ਼ ਹੈ 199 ਮੀਟਰ ਲੰਬਾ ਦੱਸਿਆ ਗਿਆ ਤੇ ਜਰਮਨੀ ਤੋਂ ਮਿਸਰ ਦਾ ਇਹ ਸਫ਼ਰ ਕਰ ਰਿਹਾ ਸੀਗਾ ਤੇ ਨੀਦਰਲੈਂਡ ਦੇ ਪੋਰਟ ਦੇ ਉੱਤੇ ਇਸ ਜਹਾਜ਼ ਦੇ ਵਿੱਚ ਅੱਗ ਲੱਗ ਗਈ ਸੀ। ਦੱਸਿਆ ਜਾ ਰਿਹਾ ਕਿ ਜਿਹੜੀਆਂ 3700 ਦੇ 3500 ਦੇ ਕਰੀਬ ਕਾਰਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ 500 ਦੇ ਕਰੀਬ ਅਜਿਹੀਆਂ ਕਾਰਾਂ ਨੇ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ। ਸੋ ਹੁਣ ਇਸ ਕਰਕੇ ਅੱਗ ਲੱਗਣ ਦੀ ਜਿਹੜੀ ਸ਼ੰਕਾ ਵੀ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਇਸੇ ਕਰਕੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ, ਕਿਉਂਕਿ ਉਹ ਸਾਰਾ ਜਿਹੜਾ ਇਕਵਿਪਮੈਂਟ ਆ ਉਹ ਇਲੈਕਟ੍ਰਿਕ ਹੈ ਤੇ ਇਲੈਕਟ੍ਰਿਕ ਜਿਹੜੀ ਅੱਗ ਲੱਗਦੀ ਹੈ ਜਦੋਂ ਵੀ ਜਿਸ ਤਰ੍ਹਾਂ ਦੀ ਵੀ, ਤਾਂ ਉਹ ਫੈਲਦੀ ਬਹੁਤ ਤੇਜ਼ੀ ਦੇ ਨਾਲ ਹੈ ਤੇ ਇਸ ਕਰਕੇ ਲਗਾਤਾਰ ਉਹ ਵੱਧਦੀ ਜਾ ਰਹੀ ਹੈ ਤੇ ਜੇਕਰ ਜ਼ਿਆਦਾ ਪਾਣੀ ਉਹ ਸਿੱਟਦੇ ਨੇ ਅੱਗ ਦੇ ਉੱਪਰ ਤਾਂ ਫਿਰ ਜਹਾਜ਼ ਦੇ ਡੁੱਬਣ ਦਾ ਵੀ ਖਤਰਾ ਜਿਹੜਾ ਉਹ ਬਰਕਰਾਰ ਹੈ। ਜੀ ਜੀ ਅਗਲੀ ਖਬਰ ਵਿੱਚ ਚਲੀਏ। USA ਦੇ ਵਿੱਚ ਹੀਟ ਵੇਵ ਚੱਲ ਰਹੀ ਹੈਗੀ ਆ। 190 ਮਿਲੀਅਨ ਲੋਕ ਇਸ ਟਾਈਮ ਸਾਊਥ ਏਰੀਏ ਦੇ ਵਿੱਚ ਹੀਟ ਦਾ ਸ਼ਿਕਾਰ ਹੋ ਰਿਹਾ ਹੈਗੇ। ਗ੍ਰੇਟ ਪਲੇਨਸ, ਮਿਡ ਵੈਸਟ, ਮਿਡ ਅਟਲਾਂਟਿਕ ਤੇ ਨਾਰਥ ਈਸਟ,
ਇਹ ਸਾਰੇ ਜੋ ਟੈਂਪਰੇਚਰ ਹੈ 102 ਡਿਗਰੀ ਤੱਕ ਪਹੁੰਚ ਰਿਹਾ ਹੈਗਾ। ਵੈਸਟ ਕੋਸਟ ਦੇ ਵਿੱਚ ਤਾਂ ਪਿਛਲੇ ਹਫ਼ਤਿਆਂ 'ਚ ਆਪਾਂ ਦੇਖਿਆ ਹੀ ਆ ਵੀ ਕਿੰਨੀ ਜ਼ਿਆਦਾ ਹੀਟ ਹੋਈ ਸੀ, 115 ਤੱਕ, 110 ਤੱਕ ਸੈਂਟਰਲ ਵੈਲੀ ਦੇ ਵਿੱਚ, ਬੇਕਰਸਫੀਲਡ, ਈਵਨ ਸੈਕਰਾਮੈਂਟੋ, ਲਿਵਰਮੋਰ ਏਰੀਏ ਦੇ ਵਿੱਚ ਟੈਂਪਰੇਚਰ ਪਹੁੰਚਿਆ ਸੀ। ਕਹਿੰਦੇ ਪਈ ਹੀਟ ਤੇ ਹਿਊਮਿਡਿਟੀ ਕਾਫੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਹਾਈ ਅਮਾਉਂਟ ਦੇ ਵਿੱਚ ਨਿਊਯਾਰਕ ਸਿਟੀ ਦੇ ਅਰਾਊਂਡ ਬਿਲਟ ਹੋ ਰਹੀ ਆ, ਤੇ ਆਲਰੇਡੀ 102 ਡਿਗਰੀ ਟੈਂਪਰੇਚਰ ਉੱਥੇ ਪਹੁੰਚਿਆ, ਜੋ ਸੈਂਟੀਗ੍ਰੇਡ ਦੱਸਦੇ ਜਾਈਏ 39 ਡਿਗਰੀ ਬਣਦਾ ਹੈਗਾ, 39 ਡਿਗਰੀ ਸੈਂਟੀਗ੍ਰੇਡ। ਫੀਨਿਕਸ ਇੱਧਰ ਆਪਣੇ ਵੈਸਟ ਕੋਸਟ ਦੇ ਵਿੱਚ 28 ਦਿਨ ਲਗਾਤਾਰ ਹੋ ਗਏ ਆ ਜਦੋਂ ਟੈਂਪਰੇਚਰ 110 ਡਿਗਰੀ ਤੋਂ ਉੱਤੇ ਹੈਗਾ, ਸੋ ਬਹੁਤ ਲੰਮਾ ਸਮਾਂ ਆ। ਐਲ ਪਾਸੋ ਟੈਕਸਸ ਦੇ ਵਿੱਚ 42 ਦਿਨ ਹੋ ਗਏ ਜਦੋਂ ਟੈਂਪਰੇਚਰ 100 ਡਿਗਰੀ ਤੋਂ ਉੱਤੇ ਹੈਗਾ। ਸੋ ਕਲਾਈਮੇਟ ਚੇਂਜ ਦਾ ਜਿਹੜਾ ਅਸਰ ਆ ਉਹ ਸਿੱਧੇ ਤਰ੍ਹਾਂ ਆਪਾਂ ਦੇਖ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਉਹਨਾਂ ਦੀ ਜੋ ਯੂਐਸ ਡਿਪਾਰਟਮੈਂਟ ਆਫ ਲੇਬਰ ਆ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਇਹ ਰੈਕਡ ਬ੍ਰੇਕਿੰਗ ਹੀਟ ਵੇਵ ਚੱਲ ਰਹੀ ਆ ਤੇ ਹੀਟ ਹੈਜ਼ਰਡ ਅਲਰਟ ਜਾਰੀ ਕਰਨਗੇ ਉਹ। ਪ੍ਰੋਟੈਕਸ਼ਨ ਫॉर ਵਰਕਰਸ, ਹੀਟ ਤੋਂ ਕਿਸ ਤਰ੍ਹਾਂ ਜਿਹੜੇ ਕੰਮ ਖੇਤਾਂ 'ਚ ਕਰਦੇ ਆ, ਕੰਸਟਰਕਸ਼ਨ ਦਾ ਕੰਮ ਕਰਦੇ ਆ, ਤਾਂ ਕਿ ਬਿਮਾਰ ਨਾ ਹੋਣ ਉਹਨਾਂ ਦੇ ਲਈ। ਹਿਸਟੋਰੀਕਲੀ ਜਿਹੜੇ ਹਾਈ ਟੈਂਪਰੇਚਰ ਹੁੰਦੇ ਆ ਇਹ ਹਰ ਇੱਕ ਬੰਦੇ ਨੂੰ ਜੋ ਕੰਮ ਕਰਦਾ ਹੈਗਾ ਉਹਨੂੰ ਅਫੈਕਟ ਕਰਦੇ ਹੈਗੇ, ਈਵਨ ਦੋ ਤੁਸੀਂ ਖੇਤਾਂ 'ਚ ਕੰਮ ਕਰਦੇ ਆ, ਕੰਪਨੀਆਂ 'ਚ ਇਨਸਾਈਡ ਕਰਦੇ ਹੈਗੇ ਆ। ਸੋ ਇਹ ਜੋ ਹੀਟ ਵੇਵ ਆ ਇਹ ਕਾਫੀ ਲੰਮੀ ਜਿਹੜੀ ਆ ਚੱਲ ਰਹੀ ਆ। ਤੁਸੀਂ ਸੁਣ ਹੀ ਲਿਆ ਵੀ ਫੀਨਿਕਸ ਦੇ ਵਿੱਚ 30 ਦਿਨ ਹੋ ਗਿਆ ਲਗਾਤਾਰ 110 ਡਿਗਰੀ ਤੋਂ ਉੱਪਰ ਟੈਂਪਰੇਚਰ ਤੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰੂਸ ਯੂਕਰੇਨ ਜੰਗ ਦੀ। ਦੱਸਿਆ ਜਾ ਰਿਹਾ ਕਿ ਹੁਣ ਯੂਕਰੇਨ ਦੀ ਸਰਹੱਦ ਦੇ ਨੇੜੇ ਜਿਹੜਾ ਰੂਸੀ ਸ਼ਹਿਰ ਹੈ ਟੈਗਨਰੋਗ, ਉਹਦੇ ਵਿੱਚ ਇੱਕ ਧਮਾਕਾ ਹੋਇਆ ਜਿਹਦੇ ਵਿੱਚ ਕਈ ਲੋਕ ਜ਼ਖਮੀ ਦੱਸੇ ਗਏ ਨੇ। ਇੱਥੋਂ ਦੇ ਅਲੈਗਜ਼ੈਂਡਰ ਖਿਨਸਟੀਨ ਨੇ ਜਿਹੜੇ ਸੰਸਦ ਮੈਂਬਰ ਨੇ, ਉਹਨਾਂ ਨੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਇਹ ਧਮਾਕਾ ਰੂਸ ਦੇ ਸਮਰਾ ਇਲਾਕਿਆਂ ਦੇ ਵਿੱਚ ਇੱਕ ਜਿਹੜਾ ਤੇਲ ਸੋਧਕ ਕਾਰਖਾਨਾ ਉਹਨੂੰ ਨਿਸ਼ਾਨਾ ਬਣਾ ਕੇ ਇਹ ਕੀਤਾ ਗਿਆ, ਤੇ ਇਹ ਜਿਹੜਾ ਟੈਗਨਰੋਗ ਤੋਂ ਲਗਭਗ ਕਈ ਸੌ ਮੀਲ ਉੱਤਰ ਪੱਛਮ ਦੇ ਵਿੱਚ ਪੈਂਦਾ। ਦੱਸਿਆ ਗਿਆ ਕਿ ਇਹ ਜਿਹੜਾ ਧਮਾਕਾ ਹੋਇਆ, ਇਹ ਜਿਹੜਾ ਅਟੈਕ ਹੋਇਆ ਮਿਜ਼ਾਈਲ ਦੇ ਨਾਲ ਕੀਤਾ ਗਿਆ, ਜਿਹੜੀ ਕਿ ਰਿਹਾਇਸ਼ੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਜਿਹੜੀ ਦਾਗੀ ਗਈ ਹੈ, ਤੇ ਉਹਦੇ ਲਈ ਯੂਕਰੇਨ ਉੱਤੇ ਦੋਸ਼ ਲਾਇਆ। ਹਾਲਾਂਕਿ ਇਸ ਮਿਜ਼ਾਈਲ ਦੇ ਟੁਕੜੇ ਵੀ ਜਿਹੜੇ ਨੇ ਉਹ ਇਹਨਾਂ ਨੇ ਬਰਾਮਦ ਕੀਤੇ ਨੇ, ਜਿਹਦੇ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਕਈ ਜਾਣੇ ਜ਼ਖਮੀ ਦੱਸੇ ਗਏ ਨੇ, ਪਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਸੋ ਇਹਦਾ ਜਿਹੜਾ ਦੋਸ਼ ਹੈ ਉਹ ਯੂਕਰੇਨ ਉੱਤੇ ਲੱਗ ਰਿਹਾ। ਜੀ, ਤੇ ਆਪਾਂ ਪ੍ਰਵੀਨ ਜੀ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਨਿਊਯਾਰਕ ਦੇ ਵਿੱਚ ਇੱਕ ਸਿੱਖ ਪੁਲਿਸ ਆਫੀਸਰ ਨੂੰ ਦਾੜੀ ਰੱਖਣ ਤੋਂ ਰੋਕਿਆ ਗਿਆ ਹੈ, ਜੀ, ਤੇ ਇਸੇ ਤਰ੍ਹਾਂ ਸੀਡੀਸੀ ਨੇ ਇੱਕ ਕੈਲੀਫੋਰਨੀਆ ਦੇ ਰੀਡਲੀ ਸ਼ਹਿਰ ਦੇ ਵਿੱਚ ਇਦਾਂ ਦੀ ਲੈਬ ਲੱਭੀ ਆ ਜਿੱਥੇ HIV, ਹੈਪੇਟਾਈਟਸ, ਕਰੋਨਾ ਵਾਇਰਸ ਉਸ ਲੈਬ ਦੇ ਵਿੱਚ ਡਿਟੈਕਟ ਹੋਏ ਆ। ਇਲੀਗਲ ਉਹ ਲੈਬ ਸੀਗੀ, ਉਹਦੇ ਬਾਰੇ ਆਪਾਂ ਜਿਹੜਾ ਆ ਡਿਸਕਸ ਕਰਾਂਗੇ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਸਰੋਤੇ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਨਿਊਯਾਰਕ ਦੇ ਸਟੇਟ ਟਰੂਪਰ ਇੱਕ ਸਿੱਖ ਨੂੰ ਉਹਦੀ ਦਾੜੀ ਨਹੀਂ ਜਿਹੜੀ ਆ ਵਧਾਣ ਦਿੱਤੀ ਗਈ, ਕਿਉਂਕਿ ਉਸਨੇ ਆਪਣਾ ਜਦੋਂ ਵਿਆਹ ਕਰਾਉਣਾ ਸੀ ਉਹਦੇ ਲਈ ਰਿਕੁਐਸਟ ਪਾਈ ਸੀ ਵੀ ਮੈਂ ਦਸਤਾਰ ਸਜਾਣੀ ਆ ਤੇ ਨਾਲ ਮੇਰੀ ਜਿਹੜੀ ਦਾੜੀ ਆ ਉਹ ਥੋੜੀ ਵੱਡੀ ਹੋਣੀ ਚਾਹੀਦੀ ਹੈਗੀ ਆ। 2019 ਦੇ ਵਿੱਚ ਸਟੇਟ ਲਾ ਨੇ ਇੱਕ ਪਾਸ ਕੀਤਾ ਸੀ ਨਿਊਯਾਰਕ 'ਚ ਵੀ ਜੋ ਸਿੱਖ ਟਰੂਪਰਸ ਆ, ਸਿੱਖ ਜੋ ਪੁਲਿਸ ਫੋਰਸਿਸ ਆ, ਉਹਨਾਂ ਨੂੰ ਅਲਾਓ ਕੀਤਾ ਜਾਵੇ। ਪਰ ਸਟੇਟ ਦੇ ਜਿਹੜੇ ਟਰੂਪਰ ਆ ਚਰਨਜੋਤ ਸਿੰਘ ਟਿਵਾਣਾ, ਉਹ ਜੇਮਸ ਟਾਊਨ ਨਿਊਯਾਰਕ ਦੇ ਵਿੱਚ ਆ, ਉਹਨਾਂ ਨੇ ਪਰਮਿਸ਼ਨ ਆਪਣੇ ਸੁਪਰਵਾਈਜ਼ਰ ਤੋਂ ਮੰਗੀ ਵੀ ਮੈਂ ਲਗਭਗ 1.5 ਇੰਚ ਜਿਹੜੀ 1.27 ਸੈਂਟੀਮੀਟਰ ਬਣਦੀ ਦਾੜੀ, ਉਹ ਮਾਰਚ 2022 ਦੇ ਵਿੱਚ ਉਹਦਾ ਵਿਆਹ ਹੋਣਾ ਸੀ, ਵੀ ਮੈਂ ਇਨਕਰੀਜ਼ ਕਰਨੀ ਆ। ਤੇ ਉਸ ਨੂੰ ਜਿਹੜਾ ਆ ਉਹਨਾਂ ਨੇ ਨਾ ਕਰਤੀ ਵੀ ਨਹੀਂ, ਇਹ ਜਿਹੜੀ ਆ ਤੇਰੀ ਜੌਬ ਆ ਉਹਦੇ ਵਿੱਚ ਇੰਟਰਫੀਰੈਂਸ ਕਰੂਗੀ, ਕਿਉਂਕਿ ਗੈਸ ਮਾਸਕ ਕਈ ਵਾਰੀ ਪਾਉਣਾ ਪੈਂਦਾ ਹੈਗਾ। ਉਹ ਜਿਹੜੀ ਯੂਨੀਅਨ ਆ ਉਹਨੇ ਦੱਸਿਆ। ਸੋ ਨਿਊਯਾਰਕ ਸਟੇਟ ਟਰੂਪਰ ਪੁਲਿਸ ਬੈਨੇਵੋਲੈਂਟ ਐਸੋਸੀਏਸ਼ਨ ਦੀ ਜੋ ਯੂਨੀਅਨ ਆ, ਦਸਤਾਰ ਸਜਾਣੀ ਸਿੱਖਾਂ ਦਾ ਹੱਕ ਹੈਗਾ ਤੇ ਇਸੇ ਤਰ੍ਹਾਂ ਜਿਹੜੇ ਦਾੜੀ ਆ ਉਹ ਵੀ ਵਧਾਉਣਾ ਸਿੱਖਾਂ ਦਾ ਹੱਕ ਆ। ਨਿਊਯਾਰਕ ਸਟੇਟ ਦੀ ਪੁਲਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਆਫੀਸਰਸ ਹੈਗੇ ਆ, ਕਈ ਦਸਤਾਰਾਂ ਵੀ ਸਜਾਉਂਦੇ ਹੈਗੇ ਆ। ਨਿਊਯਾਰਕ ਦੀ ਸਟੇਟ ਪੁਲਿਸ ਤੋਂ ਬਿਨਾਂ, ਕਿਉਂਕਿ ਪ੍ਰੋਬਲਮ ਕੀ ਹੋਈ ਸੀ 2021 ਦੇ ਵਿੱਚ, ਉਹਨਾਂ ਨੇ ਕਿਹਾ ਵੀ ਯਾਰ ਸਾਡੇ ਡਾਇਵਰਸਿਟੀ ਇੰਨੀ ਜ਼ਿਆਦਾ ਆ ਤੇ ਭਰਤੀ ਤੁਸੀਂ ਸਾਰੇ ਗੋਰੇ ਕੀਤੇ ਹੋ ਆ, ਹਨਾ। ਆਪਾਂ ਹੋਰ ਵੀ ਸ਼ਹਿਰਾਂ 'ਚ ਦੇਖਦੇ ਆ, ਪ੍ਰੋਬਲਮ ਸਾਡੀ ਸਾਰਿਆਂ ਦੀ ਇਹੀ ਆ ਵੀ ਅਸੀਂ ਜ਼ਿਆਦਾ ਆਪਣਾ ਬਿਜ਼ਨਸ ਕਰਦੇ ਰਹਿੰਦੇ ਆ ਜਾਂ ਜੌਬ ਲੱਭ ਲੈਂਦੇ ਆ। ਜਿੱਥੇ ਤੁਸੀਂ ਇੰਨਾ ਟੈਕਸ ਦਿੰਦੇ ਆ ਉੱਥੇ ਤੁਹਾਨੂੰ ਹਰ ਇੱਕ ਹੱਕ ਲਈ ਫਾਈਟ ਕਰਨਾ ਪੈਂਦਾ ਆ। ਤੁਸੀਂ ਦੇਖਦੇ ਹੀ ਆ ਹੋਰ ਕਮਿਊਨਿਟੀਆਂ ਕਿੱਦਾਂ ਫਾਈਟ ਕਰਦੀਆਂ ਹੈਗੀਆਂ। ਸੋ 2021 ਦੇ ਵਿੱਚ 4700 ਦੇ ਕਰੀਬ ਟਰੂਪਰ ਸੀਗੇ ਨਿਊਯਾਰਕ ਸਟੇਟ ਪੁਲਿਸ ਦੇ ਕੋਲ। 4% ਸਿਰਫ ਕਾਲੇ ਮੂਲ ਦੇ ਤੇ 16% ਜੋ ਆ ਉਹ ਹਿਸਪੈਨਿਕ ਮੂਲ ਦੇ, ਜਦ ਕਿ 16% ਕਾਲਿਆਂ ਦੀ ਪੋਪੂਲੇਸ਼ਨ ਹੈ, ਕਾਲੇ ਮੂਲ ਦੇ ਲੋਕਾਂ ਦੀ, 19% ਹਿਸਪੈਨਿਕ ਮੂਲ ਦੇ ਲੋਕਾਂ ਦੀ ਪੋਪੂਲੇਸ਼ਨ ਆ। ਤੇ ਉਹਦੇ ਬਰਾਬਰ ਕੁਝ ਵੀ ਨਹੀਂ। ਤੇ ਹੁਣ ਸਿੱਖਾਂ ਦੀ ਗਿਣਤੀ ਵੀ ਉੱਥੇ ਬਹੁਤ ਜ਼ਿਆਦਾ ਆ, ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਭਰਤੀ ਵੀ ਹੋਏ ਆ। 2016 ਦੇ ਵਿੱਚ ਡੈਟਰੋਇਟ ਦੀ ਪੁਲਿਸ ਨੇ ਅਲਾਓ ਕਰਤਾ ਵੀ ਕੋਈ ਵੀ ਖੁੱਲੀ ਦਾੜੀ ਨਾ, ਬੰਨੀ ਦਾੜੀ ਨਾ, ਦਸਤਾਰ ਸਜਾ ਕੇ ਪੁਲਿਸ 'ਚ ਭਰਤੀ ਹੋ ਸਕਦਾ। ਫਿਲਡੈਲਫੀਆ ਦੇ ਵਿੱਚ, ਨਿਊਯਾਰਕ, ਨਿਊ ਜਰਸੀ ਦੇ ਵਿੱਚ ਮੁਸਲਿਮ ਆਫੀਸਰਸ ਵੀ ਆਪਣੀ ਜਿਹੜੇ ਹਿਜਬ ਵੀ ਪਾ ਸਕਦੇ ਆ, ਕਹਿੰਦੇ ਵੀ ਦਾੜੀ ਵੀ ਵਧਾ ਸਕਦੇ ਆ। ਸਿੱਖ ਆਫੀਸਰਸ ਐਸੋਸੀਏਸ਼ਨ ਆ ਨਿਊਯਾਰਕ ਸਿਟੀ ਦੇ ਵਿੱਚ 2022 ਦੇ ਵਿੱਚ ਫੈਡਰਲ ਕੋਰਟ ਨੇ ਰੂਲ ਕਰਤਾ ਵੀ ਯੂਐਸ ਮਰੀਨਸ ਰਿਕਰੂਟ ਕਰ ਸਕਦੇ ਸਿੱਖ ਜਿਹੜੇ ਆਪਣੀ ਦਾੜੀ ਨੂੰ ਵਧਾਉਂਦੇ, ਪੱਗਾਂ ਨੂੰ, ਦਸਤਾਰਾਂ ਨੂੰ ਸਜਾਉਂਦੇ ਹੈਗੇ ਆ। ਤੇ ਇਸ ਤੋਂ ਬਿਨਾਂ ਵੈਸਟ ਕੋਸਟ ਦੇ ਵਿੱਚ ਸੈਨੋਜ਼ੇ ਦੇ ਵਿੱਚ ਵੀ ਅਲਾਉਡ ਆ। ਫਰੀਮੌਂਟ 'ਚ ਤੁਸੀਂ ਦਸਤਾਰਧਾਰੀ ਸਿੱਖ ਦੇਖਦੇ ਆ, ਮਿਲਪੀਟਸ, ਹੋਰ ਬਹੁਤ ਸਾਰੇ, ਸੈਕਰਾਮੈਂਟੋ, ਕਈ ਸ਼ਹਿਰਾਂ ਦੇ ਵਿੱਚ। ਸੋ ਇਹ ਸਾਰੇ ਕਾਸੇ ਦੇ ਵਿੱਚ ਜੇ ਅੱਜ ਦੀ ਡੇਟ 'ਚ ਵੀ ਨਿਊਯਾਰਕ ਸਟੇਟ ਟਰੂਪਰਸ ਦੇ ਨਾਲ ਇਹ ਹੋ ਰਿਹਾ, ਉਹਦੇ ਸੰਬੰਧ ਦੇ ਵਿੱਚ ਸਟੇਟ ਅਸੈਂਬਲੀਮੈਨ ਡੇਵਿਡ ਬੈਪਰੇਨ, ਉਹਨਾਂ ਨੇ 2019 ਦੇ ਵਿੱਚ ਇੱਕ ਸਟੇਟ ਲਾ ਜਿਹੜਾ ਸਪਾਂਸਰ ਕੀਤਾ ਸੀ ਵੀ ਸਿੱਖਾਂ ਨੂੰ ਅਲਾਓ ਕੀਤਾ ਜਾਣਾ ਚਾਹੀਦਾ। ਉਹ ਕਹਿੰਦਾ ਮੈਂ ਇਹ ਸੁਣ ਕੇ ਸ਼ੌਕ ਹੋ ਗਿਆ ਵੀ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਰਿਲੀਜੀਅਸ ਅਕੋਮੋਡੇਸ਼ਨ ਆ ਉਸ ਨੂੰ ਡਿਨਾਈ ਕੀਤਾ ਜਾ ਰਿਹਾ ਆ। ਸੋ ਇਹ ਨਹੀਂ ਹੈ ਵੀ ਕੋਈ ਉਹ ਕਹਿੰਦੇ ਵੀ ਜਿੰਨੀ ਪੋਪੂਲੇਸ਼ਨ ਆ ਉਹਦੇ ਹਿਸਾਬ ਦੇ ਨਾਲ ਗਵਰਨਮੈਂਟ ਦੇ ਵਿੱਚ ਜੋ EMPLOYEES ਆ ਉਹ ਹੋਣੇ ਚਾਹੀਦੇ, ਉਹ ਨੈਚੁਰਲੀ ਹੋਣੇ ਵੀ ਚਾਹੀਦੇ ਆ, ਹਨਾ। ਜੇ ਇੰਨੀ ਇਮੀਗ੍ਰੈਂਟ ਆਏ ਆ ਤੇ ਉਹਨਾਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਹੀ ਹਰ ਇੱਕ ਫੀਲਡ ਦੇ ਵਿੱਚ ਲੋਕ ਹੋਣੇ ਚਾਹੀਦੇ ਆ। ਪਰ ਇਹ ਅਨਫੋਰਚੂਨੇਟ ਪਾਰਟ ਆ ਵੀ ਆਪਣੇ ਲੋਕ ਮੰਗਦੇ ਨਹੀਂ ਹੈਗੇ ਵੀ ਨਹੀਂ ਪਤਾ ਨਹੀਂ ਕੀ ਹੋ ਜਾਣਾ ਆ। ਸੋ ਸਾਨੂੰ ਸਾਰਿਆਂ ਨੂੰ ਫਾਈਟ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਜੋ ਸਟੇਟ ਅਸੈਂਬਲੀਮੈਨ ਡੇਵਿਡ ਬੈਪਰੇਨ ਆ, ਕਹਿੰਦੇ ਵੀ ਬਹੁਤ ਸਾਰੇ ਜੋ ਟਰੂਪਰਸ ਆ ਸਟੇਟ ਦੀ ਪੁਲਿਸ ਦੇ ਵਿੱਚ ਉਹਨਾਂ ਨੂੰ ਐਗਜ਼ੈਂਪਸ਼ਨ ਵੀ ਦਿੱਤੀ ਗਈ ਸੀ, ਪਰ ਫਿਰ ਇਹ ਕਿਉਂ ਇਦਾਂ ਦੀ ਸਿਚੁਏਸ਼ਨ ਬਣੀ ਹੈਗੀ ਆ। ਤੇ ਸਾਨੂੰ ਜਿਹੜਾ ਆ ਕੰਪਰੋਮਾਈਜ਼ ਕਰਨਾ ਚਾਹੀਦਾ ਹੈਗਾ ਰਿਲੀਜਨ ਦੇ ਬੇਸ ਦੇ ਉੱਤੇ, ਜੋ ਲੋਕ ਇਹਦੇ ਵਿੱਚ ਜੌਬ ਕਰਨਾ ਚਾਹੁੰਦੇ ਹੈਗੇ ਆ। ਸੋ ਇਹ ਨਿਊਯਾਰਕ ਸਟੇਟ ਟਰੂਪਰ ਦੇ ਸੰਬੰਧ ਦੇ ਵਿੱਚ ਖਬਰ ਸੀ। ਪਿਛਲੇ ਦਿਨੀ ਪੰਜਾਬੀ ਰੇਡੀਓ ਯੂਐਸਏ ਤੇ ਵੀ ਇਸ ਬਾਬਤ ਇੱਕ ਜਿਹੜੀ ਇੰਟਰਵਿਊ ਉਹ ਚਲਾਈ ਗਈ ਸੀਗੀ, ਜਦੋਂ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਕਰੈਕਸ਼ਨ ਸਟਾਫਰਸ ਨੂੰ ਵੀ ਇਸੇ ਤਰ੍ਹਾਂ ਦਾੜੀ ਵਧਾਉਣ ਤੋਂ ਰੋਕ ਦਿੱਤਾ ਸੀਗਾ ਤੇ ਦਸਤਾਰ ਸਜਾਉਣ ਤੋਂ ਰੋਕ ਦਿੱਤਾ ਸੀਗਾ। ਉਸ ਮਸਲੇ ਨੂੰ ਵੀ ਪੰਜਾਬੀ ਰੇਡੀਓ ਯੂਐਸਏ ਨੇ ਚੁੱਕਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਸਿੱਖ ਕਲੀਜ਼ਨ ਵਾਲੇ ਇੱਕ ਵੀਰ ਜਿਹੜੇ ਸਾਡੇ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਪੂਰੀ ਇਸ ਮਸਲੇ ਤੇ ਜਾਣਕਾਰੀ ਦਿੱਤੀ ਸੀਗੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹੈਤੀ ਦੀ। ਹੈਤੀ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਹੁਤੇ ਸਾਜ਼ਗਾਰ ਨਹੀਂ। ਹੁਣ ਉੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਜਾਂ ਉੱਥੋਂ ਦੇ ਹਾਲਾਤਾਂ ਤੇ ਚਿੰਤਾ ਜਤਾਉਂਦਿਆਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਨਿਕਲਣ ਦੀ ਸਲਾਹ ਦਿੱਤੀ ਹੈ। ਖਾਸ ਕਰਕੇ US ਸਟੇਟ ਡਿਪਾਰਟਮੈਂਟ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਵੀ ਨਾਨ ਐਮਰਜੈਂਸੀ ਗਵਰਨਮੈਂਟ ਪਰਸਨਲ ਨੇ, ਉਹਨਾਂ ਦੇ ਫੈਮਿਲੀ ਮੈਂਬਰਸ ਨੇ, ਉਹ ਹੈਤੀ ਨੂੰ ਜਿੰਨੀ ਛੇਤੀ ਹੋ ਸਕਦਾ ਉਹ ਛੱਡ ਦੇਣ, ਉੱਥੋਂ ਨਿਕਲ ਆਉਣ, ਕਿਉਂਕਿ ਉੱਥੇ ਕਿਡਨੈਪਿੰਗ ਦੀਆਂ, ਕ੍ਰਾਈਮ ਦੀਆਂ, ਸਿਵਲ ਅਨਰੈਸਟ ਚੱਲ ਰਹੀ ਹੈ। ਇਹ ਵਾਰਦਾਤਾਂ ਕਿਡਨੈਪਿੰਗ ਦੀਆਂ ਤਾਂ ਆਮ ਹੋ ਚੁੱਕੀਆਂ ਨੇ ਤੇ ਪੂਅਰ ਹੈਲਥ ਕੇਅਰ ਇਨਫਰਾਸਟ੍ਰਕਚਰ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਉੱਥੋਂ ਕਿਹਾ ਕਿ ਜਿਹੜੇ ਵੀ ਲੋਕ ਨਾਨ ਐਮਰਜੈਂਸੀ ਗਵਰਨਮੈਂਟ ਪਰਸਨਲ ਨੇ ਉਹ ਉੱਥੋਂ ਨਿਕਲ ਆਉਣ। ਇਹਦੇ ਨਾਲ ਨਾਲ ਸਟੇਟ ਡਿਪਾਰਟਮੈਂਟ ਨੇ ਵੀ ਕਿਹਾ ਕਿ US ਸਿਟੀਜ਼ਨ ਜਿੰਨੇ ਵੀ ਉੱਥੇ ਨੇ ਜਿਹੜੇ ਕੰਮ ਨਹੀਂ ਕਰਦੇ, ਉਹ ਹੈਤੀ ਨੂੰ ਜਿੰਨਾ ਛੇਤੀ ਹੋ ਸਕਦਾ ਛੱਡ ਦੇਣ, ਕਿਉਂਕਿ ਉੱਥੇ ਹੁਣ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਰਹੇ ਤੇ ਇਹਨਾਂ ਨੂੰ ਛੱਡਣ ਦੇ ਲਈ ਚਾਹੇ ਉਹਨਾਂ ਨੂੰ ਕਮਰਸ਼ੀਅਲ ਟਰਾਂਸਪੋਰਟੇਸ਼ਨ ਕਰਾਉਣੀ ਪਵੇ, ਚਾਹੇ ਉਹਨਾਂ ਨੂੰ ਪ੍ਰਾਈਵੇਟ ਟਰਾਂਸਪੋਰਟੇਸ਼ਨ ਦਾ ਸਹਾਰਾ ਲੈਣਾ ਪਵੇ, ਉਹ ਛੱਡ ਦੇਣ। ਅਸਲ ਦੇ ਵਿੱਚ ਉਹ ਕਹਿੰਦੇ ਕਿ ਬਹੁਤ ਵੱਡੇ ਪੱਧਰ ਤੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਵੀ ਕਈ ਥਾਈਂ ਨਿਸ਼ਾਨਾ ਬਣਾਇਆ ਗਿਆ। ਇੱਥੋਂ ਤੱਕ ਕਿ ਕਾਫਲਿਆਂ ਤੇ ਵੀ ਹੁਣ ਹਮਲਾ ਹੋਣ ਲੱਗ ਪਿਆ। ਜਿਹੜੇ ਕਾਫਲੇ ਇਕੱਠੇ ਜਾਂਦੇ ਨੇ 5-5 6-6 ਕਾਰਾਂ ਦੇ, ਹੁਣ ਹੈਤੀ ਦੇ ਵਿੱਚ ਹਿੰਸਾ, ਉੱਥੋਂ ਦੀ ਸਿਵਲ ਅਨਰੈਸਟ ਜਿਹੜੀ ਆ ਉੱਥੋਂ ਦਾ ਬਹੁਤ ਵੱਡਾ ਸੰਕਟ ਬਣ ਚੁੱਕੀ ਹੈ। ਇਹ ਸ਼ਰੇਆਮ ਹੋ ਰਿਹਾ ਕਿ ਉੱਥੇ ਲੋਕ ਸ਼ਰੇਆਮ ਅਗਵਾ ਕਰਕੇ ਫਿਰੌਤੀਆਂ ਮੰਗ ਰਹੇ ਨੇ, ਸਮੂਹਿਕ ਬਲਾਤਕਾਰ ਹੋ ਰਹੇ ਨੇ, ਜ਼ੁਲਮ ਹੋ ਰਿਹਾ, ਮਰਡਰ ਹੋ ਰਹੇ ਨੇ ਲਗਾਤਾਰ, ਔਰ ਕਈ ਤਰ੍ਹਾਂ ਦੇ ਜਿਹੜੇ ਗੈਰ ਸਮਾਜੀ ਤੱਤ ਹੈ ਹੈਤੀ ਦੇ ਵਿੱਚ, ਅਸਲ ਦੇ ਵਿੱਚ ਹੁਣ ਉੱਥੋਂ ਦੇ ਸਿਸਟਮ ਤੇ ਭਾਰੂ ਪੈ ਚੁੱਕੇ ਨੇ। ਹੋਇਆ ਕੀ ਹੈ, 2021 ਦੀ ਗੱਲ ਹੈ, ਜੁਲਾਈ ਦੇ ਮਹੀਨੇ ਦੀ, ਜਦੋਂ ਰਾਸ਼ਟਰਪਤੀ ਜੋਵੇਨਲ ਮੋਇਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਕੈਰੇਬੀਅਨ ਰਾਸ਼ਟਰ ਹੈ, ਇਹ ਕੋਈ ਨਵਾਂ ਨੇਤਾ ਜਿਹੜਾ ਉਹ ਨਹੀਂ ਚੁਣ ਸਕਿਆ ਤੇ ਭੁਚਾਲਾਂ ਕਰਕੇ ਹੈਤੀ ਦੀ ਜਿਹੜੀ ਆਰਥਿਕ ਹਾਲਤ ਆ ਬਹੁਤ ਜ਼ਿਆਦਾ ਮਾੜੀ ਹੈ। ਉੱਪਰੋਂ ਪੋਲੀਟੀਕਲ ਅਨਰੈਸਟ, ਸਿਵਲ ਅਨਰੈਸਟ ਜਿਹੜੀ ਆ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਹੋਰ ਸਗੋਂ ਦੁੱਗਣਾ, ਹੈਤੀ ਦੇ ਸੰਕਟਾਂ ਦੇ ਵਿੱਚ ਦੁੱਗਣਾ ਵਾਧਾ ਕੀਤਾ। ਜੀ ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਇੱਕ ਬਹੁਤ ਮੇਜਰ ਖਬਰ ਹੈਗੀ ਆ ਵੀ ਫ੍ਰਿਜ਼ਨੋ ਏਰੀਏ ਦੇ ਵਿੱਚ ਰਿਡਲੀ ਜਿਹੜਾ ਟਾਊਨ ਆ, ਉੱਥੇ ਇੱਕ ਅਨਲਾਇਸੈਂਸਡ ਕੈਲੀਫੋਰਨੀਆ ਲੈਬ ਫੈਡਰਲ ਅਥਾਰਟੀਜ਼ ਨੇ, CDC ਨੇ ਲੱਭੀ ਆ, ਜਿਹਦੇ ਵਿੱਚ 20 ਦੇ ਕਰੀਬ ਏਜੰਟਸ ਇਨਵੋਲਵ ਹੋਏ ਆ। ਕਹਿੰਦੇ ਵੀ ਇਸ ਵੇਅਰ ਹਾਊਸ 'ਚ ਇਹ ਅਨਲਾਇਸੈਂਸਡ ਲੈਬ ਸੀ ਤੇ ਇਹਦੇ ਵਿੱਚੋਂ ਕਰੋਨਾ ਵਾਇਰਸ, HIV, ਹੈਪੇਟਾਈਸਿਸ, ਹਰਪਸ ਇਦਾਂ ਦੇ ਜੋ ਡਿਟੈਕਟ ਹੋਏ ਹੈਗੇ ਆ। ਸੋ ਉਹਦੇ ਬਾਰੇ ਇਹ ਕਾਫੀ ਲੰਮੀ ਰਿਪੋਰਟ ਆ। ਇਹ ਆਪਾਂ ਜਿਹੜਾ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਕੀ ਕੁਝ ਵਾਪਰਿਆ। ਵੀ ਦੇਖੋ, ਜਿੱਥੇ ਸੋਚ ਨਹੀਂ ਸਕਦਾ ਵੀ ਇੱਥੇ ਲੈਬ ਹੋ ਸਕਦੀ ਆ ਤੇ ਉੱਥੇ ਲੈਬ ਲੱਭੀ ਹੈਗੀ ਆ। ਆਪਾਂ ਤਾਂ ਸੋਚ ਰਹੇ ਆ ਵੀ ਚਾਈਨਾ ਦੇ ਵਿੱਚ ਸਾਰਾ ਕੁਝ ਵਾਪਰਿਆ, ਅਮਰੀਕਾ ਆ ਗਿਆ ਤੇ ਇੱਥੇ ਵੀ ਜਿਹੜੇ ਆ ਲੋਕ ਲੋਕਲੀ ਵੀ ਇਦਾਂ ਦਾ ਕੰਮ ਕਰ ਸਕਦੇ ਆ। ਸੋ ਡਿਟੇਲ ਦੇ ਵਿੱਚ ਉਸ ਟਾਈਮ ਦੇ ਉੱਤੇ ਆਪਾਂ ਡਿਸਕਸ ਕਰਾਂਗੇ। ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਹਾਂਜੀ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਪ੍ਰੋਗਰਾਮਾਂ ਦਾ ਜਿਹੜਾ ਦਿਨ ਭਰ ਦਾ ਸਕੇਜੂਲ ਆ ਉਹ ਸਾਂਝਾ ਕਰਦੇ ਚਲੀਏ। ਇਸ ਤੋਂ ਅਗਲਾ ਪ੍ਰੋਗਰਾਮ ਤੁਸੀਂ ਸਰਵਣ ਕਰੋਗੇ ਆਤਮਿਕ ਆਨੰਦ। 11 ਵਜੇ ਪ੍ਰੋਗਰਾਮ ਨਜ਼ਰੀਆ ਤੇ 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ। 2:45 ਤੇ ਅੱਜ ਰਿਸ਼ਤੇ ਪ੍ਰੋਗਰਾਮ ਚੱਲੇਗਾ, ਜਿਹਦੇ ਵਿੱਚ ਮੈਟਰੀਮੋਨੀਅਲ ਐਡਸ ਦੇ ਨਾਲ ਹਰ ਇੱਕ ਪ੍ਰੋਫਾਈਲ ਨੂੰ ਇੱਕ ਡਿਫਰੈਂਟ ਨੰਬਰ ਜਿਹੜਾ ਉਹ ਬਾਕਸ ਨੰਬਰ ਅਸਾਈਨ ਕੀਤਾ ਜਾਂਦਾ ਤੇ ਉਸ ਪ੍ਰੋਫਾਈਲ ਬਾਰੇ ਸੁਣ ਕੇ ਤੁਸੀਂ ਉਸ ਬਾਕਸ ਨੰਬਰ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਪੰਜਾਬੀ ਰੇਡੀਓ USA ਪਾਸੋਂ ਪ੍ਰਾਪਤ ਕਰ ਸਕਦੇ ਹੋ। ਤੇ 3 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਂਝੀ ਸੱਥ। 4 ਵਜੇ ਘਰ ਸੰਸਾਰ ਤੇ 5:40 ਤੇ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਰਹਿਰਾਸ ਸਾਹਿਬ ਤੇ ਸ਼ਾਮ ਦੇ ਦੀਵਾਨ ਤੇ 8:30 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।